ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 29 ਤਰੀਕ ਆ ਤੇ ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408 272 2500 4082722500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415 909 0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ, ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਗੁਰਬੀਰ ਬਰਾੜ ਫਰੈਜ਼ਨੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 559 905 2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਆਪਾਂ ਸਟਾਕਟਨ ਗੁਰਦੁਆਰਾ ਸਾਹਿਬ ਵਾਲੀ ਗੱਲ ਕਰ ਲੈਂਦੇ ਹਾਂ। ਸ਼ਨੀਚਰਵਾਰ ਨੂੰ ਸਟਾਕਟਨ ਗੁਰਦੁਆਰਾ ਸਾਹਿਬ ਪਾਵਰ ਲਿਫਟਿੰਗ ਕੰਪੀਟੀਸ਼ਨ ਬੱਚਿਆਂ ਵੱਲੋਂ ਕਰਵਾਇਆ ਜਾ ਰਿਹਾ ਸੀ ਤੇ ਬਹੁਤ ਹੀ ਵਧੀਆ ਸਾਰਾ ਦਿਨ ਚੱਲਿਆ। ਤੁਸੀਂ ਕਵਰੇਜ ਵੀ ਦੇਖੀ ਆ, ਆਪਾਂ ਪੰਜਾਬੀ ਰੇਡੀਓ USA ਤੇ 6-7 ਘੰਟੇ ਲਾਈਵ ਕਵਰੇਜ ਵੀ ਦਿੱਤੀ ਸੀ ਤੇ ਉਹਦੀਆਂ YouTube ਵੀ ਬਣੀਆਂ ਆ। ਪਰ ਐਂਡ 'ਚ ਕੁਝ ਬੇਵਕੂਫਾਂ ਨੇ ਬਾਹਰ ਜੋ ਗੋਲੀ ਚਲਾਈ ਤੇ ਉਹਦੇ ਨਾਲ ਜੋ ਐਂਟੀ ਸਿੱਖ ਜਾਂ ਐਂਟੀ ਗੁਰਦੁਆਰਾ ਸਾਹਿਬ ਲੋਕ ਹੈਗੇ, ਉਹਨਾਂ ਨੂੰ ਤਾਂ ਚਾਅ ਚੜ੍ਹ ਗਿਆ ਵੀ ਦੇਖੋ ਜੀ ਗੁਰਦੁਆਰੇ 'ਚ ਗੋਲੀਆਂ ਚੱਲ ਗਈਆਂ, ਜੇ ਹੋ ਗਿਆ ਵੋ ਹੋ ਗਿਆ, ਜੋ ਝੂਠ ਫੈਲਾਇਆ ਗਿਆ। ਸੋ ਹਾਲਾਂਕਿ ਉਹਦੇ ਨਾਲ ਕੋਈ ਰਿਲੇਸ਼ਨ ਨਹੀਂ ਸੀ। ਬਹੁਤ ਹੀ ਵਧੀਆ ਪ੍ਰੋਗਰਾਮ ਅਸੀਂ ਖੁਦ ਦੇਖਿਆ ਲਾਈਵ, ਸਾਰਾ ਇੰਨਾ ਵਧੀਆ ਬੱਚਿਆਂ ਦਾ ਪ੍ਰੋਗਰਾਮ ਸੀ ਤੇ ਉਹ ਜੋ ਬਾਹਰ ਸ਼ੂਟਿੰਗ ਹੋਈ ਸੀ ਉਹਦੇ ਵਿੱਚ 3 ਜਾਣੇ ਫੱਟੜ ਹੋਏ ਤੇ 2 ਜਾਣੇ ਪਤਾ ਚੱਲਿਆ ਵੀ ਉਹ ਅੱਜ ਅਰੈਸਟ ਵੀ ਕਰ ਲਏ ਗਏ ਹੈਗੇ ਆ। ਜੀ, ਸੋ ਬਿਲਕੁਲ ਉੱਥੇ ਜਿਹੜਾ ਦੱਸਦੇ ਜਾਈਏ ਵੀ ਇਹ ਦੂਸਰਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੀ ਸ਼ਹਾਦਤ ਸਾਰੇ ਸ਼ਹੀਦਾਂ ਨੂੰ ਸਮਰਪਿਤ ਕੈਲੀਫੋਰਨੀਆ ਸਿੱਖ ਯੂਥ ਅਲਾਇੰਸ, ਇਹਨਾਂ ਦੇ ਦੁਆਰਾ ਇਹ ਦੂਸਰਾ ਕੰਪੀਟੀਸ਼ਨ ਕਰਵਾਇਆ ਗਿਆ ਸੀਗਾ। ਉੱਥੇ ਰਿਕਾਰਡ ਟੁੱਟ ਰਹੇ ਸੀਗੇ ਹਰਜੋਤ ਸਿੰਘ ਜੀ। 660 ਪਾਉਂਡ ਦੀ ਜਿਹੜੀ ਆ ਮੁੰਡੇ ਨੇ ਡੈਡ ਲਿਫਟ ਜਿਹੜੀ ਉਹ ਕੀਤੀ, ਰਿਕਾਰਡ ਸੀਗਾ ਇਸ ਵਾਰ ਦਾ। ਪਿਛਲੀ ਵਾਰ ਦਾ ਉਹ ਜੇਤੂ ਸੀਗਾ ਤੇ ਤਕਰੀਬਨ ਲਾਸਟ ਦੇ ਵਿੱਚ ਉਹ ਉੱਥੇ ਪਹੁੰਚਿਆ ਸੀਗਾ। ਇੱਕ ਜਿਹੜੀ ਕੁੜੀ ਆ ਵਿਸ਼ੇਸ਼ ਤੌਰ ਤੋਂ ਵਾਸ਼ਿੰਗਟਨ ਤੋਂ ਇੱਥੇ ਇਸ ਕੰਪੀਟੀਸ਼ਨ 'ਚ ਭਾਗ ਲੈਣ ਦੇ ਲਈ ਜਿਹੜੀ ਉਹ ਪਹੁੰਚੀ ਸੀਗੀ। ਇਨਾਮ ਵੰਡ ਸਮਾਰੋਹ ਹੋਣ ਵਾਲਾ ਸੀਗਾ ਤੇ ਇਹ ਦੋ ਸ਼ਦਾਈ ਜਿਨ੍ਹਾਂ ਬਾਰੇ ਪਤਾ ਲੱਗਿਆ, ਇਹਨਾਂ ਦੀਆਂ ਆਪਸ ਦੇ ਵਿੱਚ ਕਾਲਾਂ ਦੀਆਂ ਵੀਡੀਓ ਜਿਹੜੀ ਉਹ ਵਾਇਰਲ ਹੋ ਚੁੱਕੀਆਂ। ਇੱਕ ਦੂਜੇ ਨੂੰ ਗਾਲਾਂ ਕੱਢ ਰਹੇ ਆ। ਉਹ ਕਹਿੰਦਾ ਵੀ ਤੂੰ ਕਿੱਥੇ ਆ, ਹਾਂ ਵੀ ਮੈਂ ਤਾਂ ਇੱਥੇ ਆ, ਤੂੰ ਏਦਾਂ ਕਰਤਾ, ਇਹ ਆ ਕੁਰਤਾ, ਤੂੰ ਘਰ ਦੇ ਮੂਹਰੇ ਹੌਰਨ ਵਜਾ ਕੇ ਲੰਘਦਾ, ਇਹ ਹੈ ਵੋ ਹੈ। ਤੇ ਇੱਕ ਫੇਅਰਫੀਲਡ ਦਾ ਦੱਸਦੇ ਆ, ਇੱਕ ਸੈਕਰਾਮੈਂਟੋ ਦਾ ਦੱਸਦੇ ਆ ਤੇ ਲੜਨ ਨੂੰ ਇਹਨਾਂ ਨੇ ਥਾਂ ਦੇਖੋ ਕਿੱਥੇ ਲੱਭੀ ਆ। ਵੀ ਤੁਸੀਂ ਉੱਥੇ ਏਡਾ ਵਧੀਆ ਸ਼ਾਨਦਾਰ ਕੰਪੀਟੀਸ਼ਨ ਜਿਹੜਾ ਉੱਥੇ ਹੋ ਰਿਹਾ, ਆਪਾਂ ਉੱਥੇ ਕਹਿ ਰਹੇ ਆ ਵੀ ਨਸ਼ਿਆਂ ਤੋਂ ਜਿਹੜਾ ਦੂਰ ਹੋਵੋ, ਚੰਗੇ ਪਾਸੇ ਵੱਲ ਨੂੰ ਜਿਹੜਾ ਉਹ ਲੱਗੋ। ਤੇ ਇਹ ਜਿਹੜੇ ਮੂਰਖਾਂ ਨੇ ਆ ਕੇ ਬਾਹਰ ਜਾ ਕੇ ਸੜਕ ਦੇ ਉੱਤੇ ਇੱਕ ਦੂਜੇ ਦੇ ਉੱਤੇ ਗੋਲੀਆਂ ਜਿਹੜੀਆਂ ਚਲਾਤੀਆਂ। ਹੁਣ ਤੁਸੀਂ ਦੇਖੋ ਵੀ ਇੱਥੋਂ ਤੱਕ ਕਿ ਆਪਾਂ ਆਪਣੇ ਮੀਡੀਆ ਵਾਲੇ ਤਾਂ ਪਹਿਲਾਂ ਹੀ ਜਿਹੜੇ ਦੂਜੇ, ਜਿੱਦਾਂ ਤੁਸੀਂ ਕਿਹਾ ਵੀ ਐਂਟੀ ਸਿੱਖ ਜਿਹੜਾ ਐਲੀਮੈਂਟ ਆ, ਉਹ ਕਈਆਂ ਨੇ ਕੁਛ ਕਹਿਣਾ ਗਰਮ ਦਲੀਏ, ਨਰਮ ਦਲੀਏ, ਇਹ ਹੈ ਵੋ ਹੈ, ਬੜਾ ਕੁਛ ਜਿਹੜਾ ਇੱਥੇ ਬੋਲਣ ਨੂੰ ਸੁਣਨ ਨੂੰ ਜਿਹੜਾ ਉਹ ਮਿਲ ਰਿਹਾ ਆ। ਕਈਆਂ ਨੇ ਤਾਂ ਇਹ ਵੀ ਕਹਿਣਾ ਸ਼ੁਰੂ ਕਰਤਾ ਜੀ ਘੇਰਾਬੰਦੀ ਕਰ ਲਈ ਆ, ਉੱਥੇ ਏਦਾਂ ਹੋ ਗਿਆ। ਗੁਰਦੁਆਰਾ ਸਾਹਿਬ ਦੇ ਅੰਦਰ ਕਈਆਂ ਨੇ ਝੂਠੀਆਂ ਅਫਵਾਹਾਂ ਚਲਾਤੀਆਂ। ਇੱਥੋਂ ਤੱਕ ਕਈਆਂ ਨੇ ਉੱਥੇ ਜਿਹੜੇ ਸੀਗੇ ਕਹਿਣ ਲੱਗ ਗਏ ਵੀ ਉੱਥੇ ਜੀ ਕਮੇਟੀ ਵਾਲਿਆਂ ਦੇ ਕਿਸੇ ਦੇ ਲੱਗ ਗਈ ਆ। ਆਪਸ 'ਚ ਉਹਨਾਂ ਨੇ ਗੋਲੀਆਂ ਚਲਾਈਆਂ। 2 ਗਰੁੱਪਾਂ ਨੇ ਆਪਸੀ ਉਹਨਾਂ ਦੀ ਪੁਰਾਣੀ ਕੋਈ ਲੜਾਈ ਹੋਊਗੀ। ਉਸ ਤੋਂ ਬਾਅਦ 'ਚ ਇੱਕ ਦੂਜੇ ਦੇ ਗੋਲੀਆਂ ਚਲਾਈਆਂ। ਉਹ ਬਾਰ-ਬਾਰ ਜਿਹੜਾ ਸਾਰਾ ਕੁਛ ਜਿਹੜੀ ਸੜਕ ਦੇ ਬਾਰ-ਬਾਰ ਜਿਹੜਾ ਉਹ ਉੱਥੇ ਹੋਇਆ। ਇਹ ਜਿਹੜੇ ਫੱਟੜ ਹੋਏ ਉਹ ਆਪ ਹੀ ਪਾ ਕੇ ਲੈ ਕੇ ਕਿਤੇ ਭੱਜ ਗਏ ਬਾਅਦ 'ਚ। ਆਪ ਵੀ ਜਿਹੜੇ ਉੱਥੋਂ ਦੌੜ ਗਏ। ਸੋ ਗੋਲੀਆਂ ਤਾਂ ਚੱਲੀਆਂ ਬਹੁਤ, 15-20 ਗੋਲੀਆਂ ਦੀ ਆਵਾਜ਼ ਜਿਹੜੀ ਆ ਉੱਥੇ ਲੋਕਾਂ ਨੇ ਜਿਹੜੀ ਉਹ ਦੇਖੀ।
ਮਿੰਟੋ ਮਿੰਟੀ ਇੱਕ ਦੂਜੇ ਦੇ ਉੱਤੇ ਚਲਾਈਆਂ, ਕਿਉਂਕਿ ਸਭ ਨੂੰ ਹੀ ਪਤਾ ਵੀ ਅਜਿਹੇ ਕੰਮ ਤਾਂ ਤੱਤ ਫੜੱਤੀ ਜਿਹੜੇ ਉਹ ਹੁੰਦੇ ਇੱਕ ਦੂਜੇ ਦੇ ਉੱਤੇ ਕਰਦੇ ਆ। ਪਰ ਦੇਖੋ ਮੂਰਖਾਂ ਦਾ ਕੰਮ ਵੀ ਇਹ ਇਸ ਟਾਈਮ ਕੀ ਆ। ਸੋ ਗੁਰਦੁਆਰਾ ਸਾਹਿਬ ਨੇ ਵੀ ਇਸ ਚੀਜ਼ ਨੂੰ ਕਲੀਅਰ ਕੀਤਾ, ਤੇ ਉੱਥੇ ਦੇ ਜਿਹੜੇ ਜਿਨ੍ਹਾਂ ਨੇ ਟੂਰਨਾਮੈਂਟ ਕਰਵਾਇਆ ਉਹਨਾਂ ਨੇ ਵੀ ਜਿਹੜਾ ਇਸ ਚੀਜ਼ ਨੂੰ ਬਿਲਕੁਲ ਸਪਸ਼ਟ ਕਰ ਦਿੱਤਾ, ਇਹਨਾਂ ਬੰਦਿਆਂ ਦੇ ਨਾਲ ਨਾ ਗੁਰੂ ਘਰ ਦਾ ਤੇ ਨਾ ਜਿਹੜੇ ਉਹ ਟੂਰਨਾਮੈਂਟ ਕਰਾਉਣ ਵਾਲੇ ਦਾ ਜਾਂ ਟੂਰਨਾਮੈਂਟ ਖੇਡਣ ਜਿਹੜੇ ਆਏ ਸੀਗੇ ਉੱਥੇ ਪਾਵਰ ਲਿਫਟਿੰਗ ਕੰਪੀਟੀਸ਼ਨ 'ਚ ਜਿਹੜੇ ਉਹ ਆਏ ਸੀਗੇ, ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਆ। ਆਪਸ ਦੇ ਵਿੱਚ ਇਹਨਾਂ ਦੀ ਕੋਈ ਲੜਾਈ ਸੀ, ਤੇ ਇਸ ਪਾਸੇ ਵੱਲ ਨੂੰ ਜਿਹੜੇ ਆ ਉਹ ਗੱਲ ਜਿਹੜੀ ਉਹ ਕਰ ਦਿੱਤੀ। ਹੁਣ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਇੰਡੀਆ ਦਾ ਜਿਹੜਾ ਇੱਕ ਮੀਡੀਆ ਆ ਓਪ ਇੰਡੀਆ ਕਰਕੇ ਹੁਣ ਇਸ ਨੂੰ ਧੱਕੇ ਦੇ ਨਾਲ ਦੂਜੇ ਪਾਸੇ ਨੂੰ ਲਿੰਕ ਕਰਨ ਦੀ ਕੋਸ਼ਿਸ਼ ਕਰ ਰਿਹਾ। ਸਿੱਖ ਫਾਰ ਜਸਟਿਸ ਦੇ ਨਾਲ ਕਹਿੰਦੇ ਜੀ ਅਨਕਨਫਰਮਡ ਲਿੰਕ ਜਿਹੜੇ ਆ। ਹੁਣ ਤੁਸੀਂ ਦੇਖੋ ਵੀ ਇਹ ਸ਼ੂਟਿੰਗ ਦੇ ਉਸ ਹਿਸਾਬ ਦੇ ਨਾਲ ਇਹ ਤਾਂ ਕੁਝ ਵੀ ਨਹੀਂ ਰਾਜਗਨਵੀਰ ਸਿੰਘ ਜੀ। ਇੱਕ ਹਿੰਦੁਸਤਾਨ ਪੋਸਟ ਕਰਕੇ ਇੰਡੀਆ ਦੀ ਅਖਬਾਰ ਆ, ਉਹਨਾਂ ਨੇ ਲਿਖਿਆ ਵੀ ਟੈਰਰ ਆਫ ਖਾਲਿਸਤਾਨੀਜ਼ ਇਨ ਅਮਰੀਕਾ, ਡਿਵੋਟੀਜ਼ ਆਫ ਭਿੰਡਰਾਂਵਾਲਾ ਰੋਸਟਡ 3। ਦੱਸੋ, ਦੇਖ ਲਓ ਹੁਣ ਤੁਸੀਂ ਹਿਸਾਬ ਲਾ ਲਓ, फोटो ला के वे खालिस्तानिया का आतंक पिंडरों वाले के भगतों ने 3 को भूना। ਇਹ ਖਬਰ ਇੰਡੀਆ ਚਲਾਈ ਗਈ ਤੇ ਆਪਾਂ ਪਿਛਲੇ ਹਫਤੇ ਤੋਂ ਰੌਲਾ ਪਾ ਰਹੇ ਹਾਂ ਵੀ ਆਪਣਾ ਇੱਕ ਨੌਜਵਾਨ ਅੰਗਦ ਸਿੰਘ ਜਰਨਲਿਸਟ ਉਹ ਇੰਡੀਆ ਤੋਂ ਡਿਪੋਰਟ ਕੀਤਾ ਗਿਆ। ਇੱਥੇ ਵਾਸਤੇ ਬਹੁਤ ਸਾਰੇ ਜਿਹੜੇ ਆਪਣੇ ਆਪ ਜਰਨਲਿਸਟ ਬਣੇ ਆ ਉਹਨਾਂ ਦੀ ਕਿਸੇ ਦੀ ਮੂੰਹ ਉਹਨਾਂ ਦਾ ਖੁੱਲਿਆ ਨਹੀਂ, ਸੀਤੇ ਗਏ। ਤੇ ਜਦੋਂ ਇਦਾਂ ਦੀ ਖਬਰ ਆਈ ਝੂਠੀਆਂ ਖਬਰਾਂ ਫਲਾਣੀਆਂ ਸ਼ੁਰੂ ਕਰਤੀਆਂ। ਇਹਦੇ ਬਾਰੇ ਆਪਾਂ ਬਾਅਦ ਦੁਪਹਿਰ 'ਚ ਸਪੈਸ਼ਲ ਸ਼ੋਅ ਹੋਊਗਾ ਤੇ ਐਕਸਪੋਜ਼ ਵੀ ਕੀਤੇ ਜਾਊਗੇ ਵੀ ਕਿਹੜੇ ਬੰਦੇ ਜਿਹੜੇ ਆ ਜਿੱਥੇ ਜਿਨ੍ਹਾਂ ਗੁਰੂ ਘਰਾਂ 'ਚ ਸਿੱਖੀ ਦੀ ਜਾਂ ਬੱਚਿਆਂ ਨੂੰ ਨਸ਼ੇ ਤੋਂ ਪਰੇ ਰਹਿਣ ਕਰਕੇ ਇਦਾਂ ਦੇ ਪ੍ਰੋਗਰਾਮ ਕਰਾਏ ਜਾਂਦੇ ਆ, ਉਹਨਾਂ ਦੇ ਅਗੇਂਸਟ ਕਿਹੜੇ-ਕਿਹੜੇ ਲੋਕ ਚਾਲਾਂ ਚੱਲਦੇ ਆ, ਕਿਹੜੇ-ਕਿਹੜੇ ਲੋਕ ਜਿਹੜੇ ਆ ਉਹਦੇ ਤੇ ਸਪੈਸ਼ਲ ਸ਼ੋਅ ਹੋਊਗਾ 3 ਜਾਂ 4 ਵਜੇ ਦੇ ਕਰੀਬ। ਉਹਦੇ 'ਚ ਤੁਸੀਂ ਪਾਰਟਿਸਿਪੇਟ ਜ਼ਰੂਰ ਕਰਿਓ। ਜੀ ਬਿਲਕੁਲ। ਸੋ ਉੱਦਾਂ ਲੇਟੈਸਟ ਜਿਹੜੀ ਆ ਗੁਰੂ ਘਰ ਦੇ ਪ੍ਰਬੰਧਕਾਂ ਦੇ ਵੱਲੋਂ ਮੇਰੀ ਅੱਜ ਸਵੇਰੇ ਉਹਨਾਂ ਦੇ ਨਾਲ ਦੁਬਾਰਾ ਗੱਲਬਾਤ ਹੋਈ, ਅਪਡੇਟ ਜਿਹੜੀ ਉੱਧਰੋਂ ਆਈ ਆ। ਉਹਨਾਂ ਨੇ ਦੱਸਿਆ ਵੀ ਜਿਹੜੇ ਤਿੰਨਾਂ ਦੇ ਜਿਹੜੇ ਫੱਟੜ ਵੀ ਹੋਏ ਸੀ ਉਹ ਹਸਪਤਾਲ 'ਚ ਦਾਖਲ ਆ, ਪਰ ਪੁਲਿਸ ਨੂੰ ਜਿਹੜਾ ਉਹਨਾਂ ਦੇ ਬਾਰੇ ਹੁਣ ਪਤਾ ਲੱਗ ਚੁੱਕਾ ਆ ਤੇ ਆਈਦਰ ਹਿਰਾਸਤ 'ਚ ਲੈ ਲੈਣਗੇ ਜਲਦੀ ਜਾਂ ਕਈਆਂ ਨੂੰ ਜਿਹੜਾ ਉਹ ਲੈ ਵੀ ਲਿਆ ਗਿਆ ਹੋਵੇ। ਸੋ ਪੁਲਿਸ ਨੇ ਅਜੇ ਆਪਣੇ ਵੱਲੋਂ ਕੋਈ ਅਫੀਸ਼ੀਅਲ ਜਾਣਕਾਰੀ ਜਿਹੜੀ ਉਹ ਨਹੀਂ ਦਿੱਤੀ, ਪਰ ਕਿਉਂਕਿ ਜਿਹੜੀ ਕਮੇਟੀ ਵਾਲੇ ਆ ਉਹ ਵਿਦ ਪੁਲਿਸ ਜਿਹੜੀ ਉਹ ਕੰਮ ਕਰ ਰਹੇ, ਕਹਿੰਦੇ ਵੀ ਸਾਨੂੰ ਉਹਨਾਂ ਨੇ ਮੰਗ ਕੀਤੀ ਆ ਵੀ ਜਿਹੜੀ ਸ਼ੂਟਿੰਗ ਦੀ ਜਿਹੜੀ ਵੀ CCTV ਦੇ ਵਿੱਚ ਫੁਟੇਜ ਆਈ ਆ ਉਹ ਸਾਨੂੰ ਦਿਓ। ਕਹਿੰਦੇ ਵੀ ਅਸੀਂ ਬਿਲਕੁਲ ਦੇਵਾਂਗੇ। ਉਹਨਾਂ ਨੇ ਕਲੀਅਰ ਕਰ ਦਿੱਤਾ, ਕਹਿੰਦੇ ਵੀ ਚਾਹੇ ਕੋਈ ਵੀ ਕਿਸੇ ਦਾ ਵੀ ਕੋਈ ਜਾਣੂ ਹੋਵੇ ਜਾਂ ਨਾ ਜਾਣੂ ਹੋਵੇ, ਡਜ਼ਨਟ ਮੈਟਰ, ਇਹਨਾਂ ਬੰਦਿਆਂ ਦੇ ਉੱਤੇ ਜਿਹੜੀ ਫੁੱਲ ਐਕਸਟੈਂਟ ਕਾਰਵਾਈ ਆ ਅਸੀਂ ਜਿਹੜੀ ਉਹ ਕਰਵਾਉਣੀ ਆ। ਐਵੇਂ ਗੁਰਦੁਆਰੇ ਦਾ ਨਾਮ, ਗੁਰੂ ਘਰ ਦਾ ਜਿਹੜਾ ਨਾਮ, ਸੰਤਾਂ ਦਾ ਨਾਮ, ਉਹ ਸਾਰੀਆਂ ਚੀਜ਼ਾਂ ਨੂੰ ਬਦਨਾਮ ਜਿਹੜਾ ਉਹ ਅਸੀਂ ਨਹੀਂ ਹੋਣ ਦੇਣਾ। ਅਜਿਹੇ ਬੰਦਿਆਂ ਦਾ ਇੱਕ ਜਿਹੜਾ ਹਰਜੋਤ ਸਿੰਘ ਜੀ ਕਹਿੰਦੇ ਹੁੰਦੇ ਆ ਨਾ ਵੀ ਐਗਜ਼ਾਮਪਲ ਬਣਾਈ ਜਾਣੀ ਚਾਹੀਦੀ ਆ। ਇੱਕ ਜਿਹੜਾ ਸ਼ਬਦ ਅਕਸਰ ਵਰਤਿਆ ਜਾਂਦਾ ਯੂਜਲੀ ਜਸਟਿਸ ਡਿਪਾਰਟਮੈਂਟ ਜਾਂ ਜਦੋਂ ਕੋਈ ਇਦਾਂ ਦੀ ਹੁੰਦੀ ਆ ਨਾ ਕੋਈ ਗੱਲ, ਭਾਵੇਂ ਕਈ ਵਾਰੀ ਕੋਈ ਛੋਟੀ ਹੁੰਦੀ ਹੋਵੇ ਕਿਤੇ ਵੀ, ਪਰ ਉਹਨਾਂ ਐਗਜ਼ਾਮਪਲ ਬਣਾਉਂਦੇ ਆ ਵੀ ਜੇ ਤੁਸੀਂ ਇਦਾਂ ਦਾ ਕੰਮ ਕਿਤੇ ਕਿਸੇ ਨੇ ਸੋਚਿਆ ਕਰਨ ਨੂੰ ਜਾਂ ਕੀਤਾ ਤਾਂ ਭਾਈ ਫਿਰ ਇਦਾਂ ਜਿਹੜਾ ਤੁਹਾਡੇ ਨਾਲ ਹੋ ਸਕਦਾ ਆ। ਸੋ ਪੁਲਿਸ ਡਿਪਾਰਟਮੈਂਟ ਨੇ ਉੱਥੇ ਕਮੇਟੀ ਨੇ ਕਿਹਾ ਵੀ ਅਸੀਂ ਜੇ ਤੁਹਾਡੇ ਕੋਈ ਬੰਦੇ ਉੱਥੇ ਖੁਦ ਕੰਸੀਲ ਕੈਰੀ ਵਾਲੇ ਜਾਂ ਆਰਮਡ ਸਕਾਟ ਉੱਥੇ ਰਹਿਣਾ ਚਾਹੁੰਦੇ ਆ ਤੇ ਅਸੀਂ ਤੁਹਾਨੂੰ ਟ੍ਰੇਨਿੰਗ ਦੇਣ ਨੂੰ ਵੀ ਤਿਆਰ ਆ। ਸੋ ਅਜਿਹੀ ਵਾਰਦਾਤ ਤੋਂ ਬਾਅਦ ਦੇ ਵਿੱਚ ਜ਼ਰੂਰ ਗੁਰੂ ਘਰਾਂ ਨੂੰ ਆਪਾਂ ਬੜੇ ਚਿਰ ਤੋਂ ਆਖਦੇ ਆ ਰਹੇ ਹਾਂ। ਓਕ ਤਰੀਕ ਤੋਂ ਬਾਅਦ ਦੇ ਵਿੱਚ ਆਪਾਂ ਬਹੁਤ ਵਾਰੀ ਇਸ ਚੀਜ਼ ਨੂੰ ਜਿਹੜਾ ਉਹ ਗੱਲ ਆਖੀ ਆ ਵੀ ਇਦਾਂ ਦੀ ਚੀਜ਼ ਪੁਲਿਸ ਨੇ ਤਾਂ ਦੇਖੋ ਇਨਸੀਡੈਂਟ ਹੋਣ ਤੋਂ ਬਾਅਦ ਦੇ ਵਿੱਚ ਪਹੁੰਚਣਾ ਹੁੰਦਾ ਆ, ਉਹ ਵੀ ਕਈ ਚਿਰ ਬਾਅਦ ਦੇ ਵਿੱਚ ਜਿਹੜਾ ਉੱਥੇ ਪਹੁੰਚਦੇ ਆ। ਸੋ ਉਸ ਤੋਂ ਪਹਿਲਾਂ ਆਪਾਂ ਨੂੰ ਆਪਣੀ ਜਿਹੜੀ ਖੁਦ ਸੁਰੱਖਿਆ ਦੇ ਲਈ, ਸੰਗਤ ਦੀ ਸੁਰੱਖਿਆ ਦੇ ਲਈ ਇਦਾਂ ਦੀ ਕਾਰਵਾਈ ਜਿਹੜੀ ਕਰਨੀ ਚਾਹੀਦੀ ਆ। ਤੇ ਨਾਲ ਦੇ ਨਾਲ ਇਹ ਆ ਵੀ ਜਦੋਂ ਕੋਈ ਵੀ ਇਦਾਂ ਦਾ ਤੁਸੀਂ ਇਵੈਂਟ ਕਰਾਉਂਦੇ ਆ, ਟਰਾਈ ਕਰੋ ਵੀ ਪੁਲਿਸ ਜਾਂ ਸ਼ੈਰਿਫ ਡਿਪਾਰਟਮੈਂਟ ਦੀ ਜਿਹੜੀ ਸਿਕਿਉਰਿਟੀ ਜਿਹੜੀ ਲਈ ਜਾਵੇ। ਆਲਦੋ ਐਕਸਪੈਂਸਿਵ ਆ, ਪਰ ਅਜਿਹੇ ਸ਼ਦਾਈ ਜਿਹੜੇ ਬੰਦੇ ਆ ਉਹ ਵਰਦੀ ਤੋਂ ਡਰਦੇ ਹੁੰਦੇ ਆ। ਉਹਨਾਂ ਨੂੰ ਪਤਾ ਹੈ ਵੀ ਪੁਲਿਸ ਅਫਸਰ ਜਾਂ ਸ਼ੈਰਿਫ ਉੱਥੇ ਉਹ ਮੌਕੇ ਤੇ ਮੌਜੂਦ ਆ, ਉਹਨਾਂ ਨੇ ਜੇ ਫੜਿਆ ਤੇ ਅਗਲੇ ਨੇ ਮਾਰ ਵੀ ਦੇਣਾ ਅੱਗੋਂ, ਤੇ ਹੱਥਕੜੀਆਂ ਜੇ ਬਚ ਗਏ ਤੇ ਹੱਥਕੜੀਆਂ ਵੀ ਉਹਨਾਂ ਨੇ ਲਾ ਕੇ ਨਾਲ ਲੈ ਜਾਣਾ। ਦੂਜੇ ਜਿਹੜੇ ਸਿਕਿਉਰਿਟੀ ਗਾਰਡ ਹੁੰਦੇ ਆ ਉਹ ਚਲੋ ਉਹਨਾਂ ਨੂੰ ਹੁੰਦਾ ਵੀ ਆਪਾਂ ਚਲੋ ਪ੍ਰਸ਼ਾਦਾ ਛਕ ਲੈਂਦੇ ਆ ਜਾਂ ਕੁਝ ਹੋਰ ਮਿਲ ਰਿਹਾ ਉਹ ਕਰ ਰਹੇ ਆ। ਯੂਜਲੀ ਉਹ ਕਹਿਣ ਨੂੰ ਜਿੱਦਾਂ ਕਹਿ ਲਓ ਵੀ ਹੋ ਜਾਂਦੀ ਹੈ ਗੱਲ, ਇੰਨੀ ਉਹਨਾਂ ਦੇ ਵਿੱਚ ਕਹਿ ਲਓ ਵੀ ਜ਼ਰੂਰਤ ਨਹੀਂ ਹੁੰਦੀ ਜਿੱਦਾਂ ਪੁਲਿਸ ਵਾਲਿਆਂ ਦੇ ਵਿੱਚ ਹੋ ਸਕਦੀ ਹੁੰਦੀ ਹੋਵੇ। ਸੋ ਇਹਦੇ ਵਿੱਚ ਹੋਰ ਅਪਡੇਟ, ਸੌਰੀ ਹਰਜੋਤ ਸਿੰਘ ਜੀ, ਮੈਂ ਥੋੜੀ ਜਿਹੀ ਗੱਲ ਇਸ ਨੂੰ ਮੈਂ ਕੰਟੀਨਿਊ ਕਰਦਾ। ਅਪਡੇਟ ਇਹ ਕਰਦੀ ਹੈ ਵੀ ਦੁਪਹਿਰ ਨੂੰ ਜਦ ਇਹ ਕੰਪੀਟੀਸ਼ਨ ਚੱਲ ਰਿਹਾ ਸੀਗਾ ਪਾਵਰ ਲਿਫਟਿੰਗ ਦਾ,
ਇਹਨਾਂ ਦੋਨਾਂ ਧੜਿਆਂ ਦੀ ਕਹਿੰਦੇ ਆ ਤਕਰਾਰ ਹੋਈ ਸੀ। ਉਸ ਟਾਈਮ ਦੇ ਉੱਤੇ ਪੁਲਿਸ ਨੂੰ ਕਾਲ ਕੀਤੀ ਗਈ ਸੀ। ਪੁਲਿਸ ਕਹਿੰਦੇ ਵੀ ਅਸੀਂ ਆਰਗੂਮੈਂਟ ਦੇ ਉੱਤੇ ਨਹੀਂ ਆ ਸਕਦੇ, ਵੀ ਉਹ ਆਰਗੂਮੈਂਟ ਤਾਂ ਹੁਣ ਕਈਆਂ ਦੇ ਜਿਹੜੇ ਹੁੰਦੇ ਰਹਿੰਦੇ, ਹਰ ਇੱਕ ਆਰਗੂਮੈਂਟ ਦੇ ਉੱਤੇ ਅਸੀਂ ਆ ਨਹੀਂ ਸਕਦੇ। ਇਹਨਾਂ ਨੂੰ ਉੱਥੋਂ ਉਹਨਾਂ ਨੂੰ ਤੋੜ ਦਿੱਤਾ ਗਿਆ ਸੀਗਾ। ਬਾਅਦ 'ਚ ਆਪਸ ਦੇ ਵਿੱਚ ਕੀ ਹੋਈ, ਇਹਨਾਂ ਨੇ ਗਰੁੱਪਾਂ ਨੇ ਕੀ ਠਾਣਿਆ ਤੇ ਉਹਦੇ ਕਰਕੇ ਬਾਅਦ ਦੇ ਵਿੱਚ ਇੱਕ ਦੂਜੇ ਦੇ ਉੱਤੇ ਆ ਕੇ ਇਹਨਾਂ ਨੇ ਗੋਲੀਆਂ ਜਿਹੜੀਆਂ ਉਹ ਭਰਾ ਦਿੱਤੀਆਂ। ਚਲੋ ਇਹ ਰੱਬ ਦਾ ਸ਼ੁਕਰ ਆ ਵੀ ਬਚਾਅ ਹੋ ਗਿਆ, ਤੇ ਸੰਗਤ ਦਾ ਸਾਰੀ ਦਾ ਜਿਹੜਾ ਬਚਾਅ ਹੋ ਗਿਆ ਤੇ ਇਹਨਾਂ ਦਾ ਕੋਈ ਇਹ ਨਹੀਂ ਸੀਗਾ, ਕਿਉਂਕਿ ਕਈਆਂ ਨੇ ਜਿਸ ਤਰੀਕੇ ਨਾਲ ਤੁਸੀਂ ਦੱਸੇ, ਆਪਾਂ ਦੱਸ ਰਹੇ ਹਾਂ ਵੀ ਟਾਈਟਲ ਜਿੱਦਾਂ ਦੇ ਲਿਖੇ ਆ ਵੀ ਖੌਰੇ ਲੋਕਾਂ ਨੂੰ ਇਹਨਾਂ ਨੇ ਨਿਸ਼ਾਨਾ, ਨਹੀਂ, ਇਹਨਾਂ ਦਾ ਆਪਸੀ ਸੀਗਾ, ਨਿੱਜੀ ਰੰਜਿਸ਼ ਸੀਗੀ ਤੇ ਉਹ ਕਿਡ ਜਿਹੜੀ ਇਹਨਾਂ ਨੇ ਇੱਕ ਦੂਜੇ ਦੇ ਉੱਤੇ ਗੋਲੀਆਂ ਚਲਾ ਕੇ ਕੱਢੀ ਸੀਗੀ। ਸੋ ਬਿਲਕੁਲ ਕਈ ਕਮੈਂਟ ਵੀਰ ਕਰਦੇ ਆ ਵੀ ਇੰਡੀਆ ਦਾ ਮੀਡੀਆ ਜਿਹੜਾ ਫੇਕ ਆ। ਇੱਥੇ ਵਾਲੇ ਮੀਡੀਆ ਵਾਲੇ ਖਬਰਾਂ ਦਿੰਦੇ ਆ, ਇੱਥੇ ਵਾਲੇ ਮੀਡੀਆ ਵਾਲਿਆਂ ਨੇ ਵੀ ਬਹੁਤ ਖਬਰਾਂ ਫਲਾਈਆਂ ਵੀ ਜੀ ਉੱਥੇ ਲੋਕ ਲੱਗ ਗਏ ਆ ਗੁਰਦੁਆਰੇ, ਉੱਥੇ ਤਾਂ ਜੀ ਆ ਹੋ ਗਏ ਆ, ਹਾਂ ਦੇਖੋ ਹੁਣ ਕ੍ਰਾਈਮ ਸੀਨ ਹਰਜੋਤ ਸਿੰਘ ਜੀ, ਵੀ ਪੁਲਿਸ ਨੇ ਆਪਣੀ ਕਾਰਵਾਈ ਜਿਹੜੀ ਕਰਨੀ ਉਹ ਤਾਂ ਕਰਨੀ ਆ। ਹੁਣ ਮਤਲਬ ਇਹ ਤਾਂ ਹੈ ਨਹੀਂ, ਇਹ ਤਾਂ ਕਿਤੇ ਵੀ ਕੋਈ ਹੋਵੇ ਤਾਂ ਉਹ ਤਾਂ ਉਹਨਾਂ ਨੇ ਕਾਰਵਾਈ ਆਪਣੀ ਸਾਡੀ ਟੀਮ ਉੱਥੇ ਪੂਰੀ ਪ੍ਰੈਜ਼ੈਂਟ ਸੀ ਤੇ ਉਹ ਦੁਪਹਿਰ ਨੂੰ ਜਿਹੜਾ ਸ਼ੋਅ ਹੋਊਗਾ ਉਹ 'ਚ ਦੱਸਣਗੇ ਵੀ ਕਿਹੜਾ ਲੋਕ ਲੱਗਾ ਸੀ, ਕਿਹੜਾ ਕੀ ਸੀ। ਤੇ ਪਰ ਇੱਕ ਜ਼ਰੂਰ ਆਪਣੀ ਸਾਨੂੰ ਵੀ ਥੋੜੀ ਜਿਹੀ ਹਮਦਰਦੀ ਬਹੁਤ ਆ ਪਲੇਅਰਾਂ ਦੇ ਨਾਲ ਜਿੰਨੇ ਵੀ ਸੀਗੇ। ਜ਼ਰੂਰ ਆਪਾਂ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਆ ਉਹਨਾਂ ਨੂੰ ਬੇਨਤੀ ਕਰਾਂਗੇ, ਭਾਈ ਦੇਖੋ ਦੇਖੋ ਕਿੱਦਾਂ ਦੇ ਉੱਥੇ ਹਸਬੈਂਡ ਵਾਈਫ ਹਨਾ, ਦੋ ਭਰਾ ਭੈਣ ਭਰਾ ਹਨਾ ਏਦਾਂ, ਤੇ ਉਹਨਾਂ ਦੇ ਜਿੱਦਾਂ ਪੇਰੈਂਟਸ ਬਜ਼ੁਰਗ ਸਾਰੇ ਆਏ ਸੀ, ਹੱਲਾਸ਼ੇਰੀ ਬਹੁਤ ਜਿੱਦਾਂ ਵਧੀਆ ਮਾਹੌਲ ਸੀ। ਜਿਸ ਟਾਈਮ ਦੇ ਉੱਤੇ ਅਵਾਰਡ ਦੇਣੇ ਸੀ ਉਸ ਟਾਈਮ ਦੇ ਉੱਤੇ ਘਟਨਾ ਵਾਪਰ ਗਈ। ਸੋ ਆਪਾਂ ਜ਼ਰੂਰ ਪ੍ਰਬੰਧਕਾਂ ਨੂੰ ਬੇਨਤੀ ਕਰਾਂਗੇ ਵੀ ਜਿੰਨੇ ਵੀ ਪਲੇਅਰ ਸੀ ਨਾ ਉਹਨਾਂ ਨੂੰ ਸਪੈਸ਼ਲ ਕਿਸੇ ਦਿਨ ਸੱਦ ਕੇ ਜ਼ਰੂਰ ਸਨਮਾਨਿਤ ਕਰੋ ਤਾਂ ਕਿ ਉਹ ਡਿਮੋਰਲਾਈਜ਼ ਨਾ ਹੋਣ। ਹਨਾ ਜੀ ਤੇ ਗਾਂ ਤੋਂ ਕੋਈ ਇਹ ਨਾ ਸੋਚੇ ਵੀ ਇਹ ਇਦਾਂ ਨਹੀਂ ਹੋਣਾ ਚਾਹੀਦਾ, ਇਹ ਹੈ ਉਹ ਹੈ, ਇਦਾਂ ਦੀ ਕੋਈ ਗੱਲ ਨਹੀਂ ਆ। ਅਣਸੁਖਾਵੀ ਘਟਨਾ ਕਦੀ ਵੀ ਕਿਤੇ ਵੀ ਵਾਪਰ ਸਕਦੀ। ਤੁਸੀਂ ਆਪਣੀ ਜ਼ਿੰਦਗੀ ਜਿਉਣੀ ਜਿਹੜੀ ਆ ਉਹ ਨਹੀਂ ਛੱਡ ਸਕਦੇ ਹੈਗੇ। ਤੁਸੀਂ ਆਪਣੇ ਵੱਲੋਂ ਸਤਰਕਤਾ ਤੇ ਆਪਣੇ ਵੱਲੋਂ ਜਿਹੜੇ ਪੂਰੇ ਪ੍ਰਬੰਧ ਆ ਉਹਨਾਂ ਦੇ ਵਿੱਚ ਕਾਇਮ ਜਿਹੜੇ ਹੋ ਕੇ ਜਿਹੜੇ ਉਹ ਰਹਿਣਾ ਹੈਗਾ। ਸੋ ਇਹ ਲੇਟੈਸਟ ਅਪਡੇਟ ਇਸ ਦੇ ਬਾਬਤ ਆਈ। ਅੱਜ ਸਵੇਰੇ ਕਮੇਟੀ ਮੈਂਬਰਸ ਦੇ ਨਾਲ ਮੇਰੀ ਜਿਹੜੀ ਗੱਲਬਾਤ ਹੋਈ, ਉਹਨਾਂ ਨੇ ਦੱਸਿਆ ਵੀ ਪੁਲਿਸ ਦੇ ਨਾਲ ਗੱਲਬਾਤ ਸਾਡੀ ਲਗਾਤਾਰ ਚੱਲ ਰਹੀ ਆ। 2 ਮੁੰਡੇ ਕਹਿੰਦੇ ਆ ਵੀ ਉਹਨਾਂ ਨੇ ਸ਼ਨਾਖਤ ਜਿਹੜੀ ਉਹਨਾਂ ਦੀ ਉਹ ਕਰ ਲਈ ਆ, ਆਈਦਰ ਫੜ ਲਏ ਆ ਜਾਂ ਫੜਨ ਜਿਹੜੇ ਉਹਨਾਂ ਨੂੰ ਉਹ ਜਾ ਰਹੇ ਆ। ਤੇ 3 ਜਿਹੜੇ ਜਿਨ੍ਹਾਂ ਦੇ ਆਪਸ ਦੇ ਵਿੱਚ ਹੀ ਲੱਗੀਆਂ ਸੀਗੀਆਂ ਉਹ ਜ਼ਖਮੀ ਹਾਲਤ 'ਚ ਹਸਪਤਾਲ ਦੇ ਵਿੱਚ ਕਹਿੰਦੇ ਆ ਵੀ ਉਹ ਦਾਖਲ ਸੀਗੇ। ਉਹ ਵੀ ਇਸੇ ਚੀਜ਼ ਦੇ ਵਿੱਚ ਜਿਹੜੇ ਆ ਉਹ ਚਾਰਜ ਹੋ ਸਕਦੇ ਆ। ਸੋ ਹੁਣ ਦੇਖੋ ਕੀ ਕਾਰਵਾਈ ਜਿਹੜੀ ਇਸ ਦੇ ਵਿੱਚ ਅੱਗੇ ਪੁਲਿਸ ਕਰਦੀ ਆ, ਉੱਥੇ ਦੇ ਡੀਏ ਜਿਹੜੇ ਉਹ ਕੀ ਕਰਦੇ ਆ। ਪਰ ਸਾਰੇ ਜਾਣੇ ਮਿਲ ਕੇ ਅਜਿਹੇ ਸ਼ਰਾਰਤੀ ਗੰਦੇ ਅਨਸਰ ਜਿਹੜੇ ਆ ਉਹਨਾਂ ਨੂੰ ਇੱਕ ਵਾਰੀ ਜਿਹੜਾ ਆ ਇਹ ਸਬਕ ਜਿਹੜਾ ਸਿਖਾਉਣਾ ਚਾਹੀਦਾ ਆ। ਬਾੜੇ ਤੁਸੀਂ ਤੱਤੇ ਵਗਦੇ ਇੱਕ ਦੂਜੇ ਦੇ ਉੱਤੇ, ਤੇ ਵੀ ਇਹ ਕੋਈ ਥਾਂ ਆ ਵੀ ਤੁਸੀਂ ਆ ਕੇ ਜਿੱਥੇ ਜੀ ਕਰਦਾ ਆ ਮੂੰਹ ਚੱਕ ਕੇ ਜਨਤਕ ਥਾਵਾਂ ਦੇ ਉੱਤੇ ਆ ਕੇ ਜਿਹੜਾ ਚਲਾ ਦਿੰਦੇ ਆ। ਫਿਰ ਜਿੱਦਾਂ ਦੂਜੀਆਂ ਕਮਿਊਨਿਟੀ ਬਦਨਾਮ ਆ, ਤੁਹਾਡੀ ਵੀ ਇਦਾਂ ਹੀ ਆਪਣੀ ਵੀ ਹੋ ਜਾਣੀ ਹੈ। ਨਹੀਂ, ਇੱਥੋਂ ਤੁਸੀਂ ਦੇਖੋ ਨਾ ਵੀ ਤੁਸੀਂ ਕਿਤੇ ਉਹੀ ਰੋਲ ਤਾਂ ਨਹੀਂ ਪਲੇ ਕਰ ਰਿਹਾ ਜਿਹੜਾ ਵੀ ਜਿੱਥੇ ਹਿੰਦੁਸਤਾਨ ਦੀ ਸਰਕਾਰ ਸੰਤਾਂ ਨੂੰ ਬਦਨਾਮ ਕਰਨ ਦੇ ਲਈ, ਗੁਰੂ ਘਰਾਂ ਨੂੰ ਬਦਨਾਮ ਕਰਨ ਲਈ, ਤੇ ਨੈਚੁਰਲੀ ਤੁਸੀਂ ਤਾਂ ਫਿਰ ਉਹੀ ਰੋਲ ਤੁਸੀਂ ਤਾਂ ਉਹਨਾਂ ਦੇ ਹੱਥਾਂ 'ਚ ਹੀ ਖੇਡ ਰਹੇ ਆ ਬੇਸਿਕਲੀ। ਉਹਨਾਂ ਦਾ ਤੁਹਾਡਾ ਇਹ ਚਾਹੀਦਾ ਸੀ, ਚਾਹੇ ਤੁਹਾਡੀ ਆਪ 'ਚ ਹੀ ਅਣਬਣ ਵੀ ਆ ਤਾਂ ਤੁਸੀਂ ਉੱਥੇ ਪਾਰਟਿਸਿਪੇਟ ਕਰਦੇ ਗੇਮਾਂ ਦੇ ਵਿੱਚ, ਤਾਂ ਦੇਖਦੇ ਵੀ ਇਹਦੇ 'ਚ ਕਿਹੜਾ ਜ਼ੋਰ ਹੈਗਾ, ਚੰਗੇ ਪਾਸੇ ਲੱਗਦੇ। ਠੀਕ ਹੈ ਕਿ ਨਹੀਂ? ਹੈ ਤਾਂ ਚਲੋ ਫਿਰ ਵੀ ਆਪਣੇ ਮੁੰਡੇ ਆ, ਪਰ ਇਹ ਕਲੀਅਰ ਕਰਦੇ ਜਾਈਏ ਵੀ ਜੋ ਸ਼ਨੀਚਰਵਾਰ ਨੂੰ ਪਾਵਰ ਲਿਫਟਿੰਗ ਦਾ ਕੰਪੀਟੀਸ਼ਨ ਹੋ ਰਿਹਾ ਸੀ ਗੁਰਦੁਆਰਾ ਸਾਹਿਬ ਸਟਾਕਟਨ 'ਚ, ਨਾ ਤਾਂ ਉਹ ਕਿਸੇ ਕਮੇਟੀ ਨਾਲ ਰਿਲੇਟਡ ਹੋਈ ਆ ਸ਼ੂਟਿੰਗ, ਤੇ ਨਾ ਹੀ ਗੁਰਦੁਆਰਾ ਸਾਹਿਬ ਦੇ ਅੰਦਰ ਹੋਈ ਆ। ਬਾਹਰ ਜੋ 2 ਗਰੁੱਪ ਸੀਗੇ ਬੇਵਕੂਫੀ ਆਪਾਂ ਕਹਿ ਸਕਦੇ ਆ, ਉਹ ਆਪਸ 'ਚ ਹੀ ਲੜ ਪਏ ਤੇ ਉਹ ਹੁਣ 2 ਜਣੇ ਅਰੈਸਟ ਵੀ ਹੋ ਗਏ ਤੇ 3 ਜਣਿਆਂ ਦਾ ਇਲਾਜ ਚੱਲਦਾ। ਤੇ ਕਿਸੇ ਤਰ੍ਹਾਂ ਦੀ ਠੀਕ ਆ, ਨੈਚੁਰਲੀ ਜਦੋਂ ਗੋਲੀ ਦੇ ਆਵਾਜ਼ ਆਉਂਦੀ ਆ ਤੇ ਸੰਗਤ ਦੇ ਵਿੱਚ ਭਗਦੜ ਵੀ ਥੋੜੀ ਨੱਠ ਭੱਜ ਵੀ ਹੋਈ, ਪਰ ਸਾਰਾ ਕੁਝ 2-3 ਮਿੰਟ ਸ਼ਾਂਤ ਹੋ ਗਿਆ। ਸੋ ਪ੍ਰਬੰਧਕਾਂ ਨੂੰ ਵੀ ਬੇਨਤੀ ਆ ਵੀ ਇਹ ਸਾਰੇ ਜਿਹੜੇ ਸਪੋਰਟਸ ਵਾਲੇ ਉਹਨਾਂ ਨੂੰ ਧੰਨਵਾਦ ਕਰਨ, ਤੇ ਬਾਕੀ ਜਿਹੜਾ ਮੀਡੀਆ ਜਾਂ ਜਿਹੜੇ ਲੋਕ ਝੂਠੀਆਂ ਖਬਰਾਂ ਫੈਲਾਉਂਦੇ ਆ ਉਹਨਾਂ ਨੂੰ ਐਕਸਪੋਜ਼ ਵੀ ਕਰਨ ਵੀ ਦੇਖੋ ਆਹ ਜਿਹੜੇ ਲੋਕ ਆ ਨਾ, ਇਹ ਤੁਸੀਂ ਸੋਚਦੇ ਇਹ ਆ ਵੀ ਇਹ ਜੀ ਆਪਣਾ ਹੀ ਆ, ਤੇ ਮੁੜ ਕੇ ਉਹ ਤੁਹਾਡੇ ਉਲਟ ਜਿਹੜਾ ਆ ਪ੍ਰਚਾਰ ਕਰਦੇ ਹੈਗੇ। ਜੋ ਹਿੰਦੁਸਤਾਨ ਦੀ ਸਰਕਾਰ ਚਾਹੁੰਦੀ ਆ ਉਹੀ ਉਹਦਾ ਹਿੱਸਾ ਬਣਦੇ ਆ। ਸਿੱਖ ਯੂਥ ਅਲਾਇੰਸ ਵਾਲਿਆਂ ਦਾ ਇਹ ਕੰਪੀਟੀਸ਼ਨ ਸੀਗਾ। ਦੂਸਰਾ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੂੰ ਜਿਹੜਾ ਸਮਰਪਿਤ, ਸਮੂਹ ਸ਼ਹੀਦਾਂ ਨੂੰ ਜਿਹੜਾ ਸਮਰਪਿਤ ਇਹ ਕੰਪੀਟੀਸ਼ਨ ਸੀਗਾ। ਸੋ ਬਹੁਤ ਵਧੀਆ ਢੰਗ ਦੇ ਨਾਲ ਜਿਹੜਾ ਉਹ ਪੂਰਾ ਹੋਇਆ, ਖਤਮ ਹੋ ਗਿਆ ਸੀਗਾ ਆਲਮੋਸਟ। ਜਿਹੜਾ ਇਨਾਮ ਵੰਡ ਜਿਹੜੀ ਉਹ ਰਹਿ ਗਈ ਸੀ ਜਦ ਇਹਨਾਂ ਸ਼ਦਾਈਆਂ ਨੇ ਇਹ ਕੰਮ ਜਿਹੜਾ ਉੱਥੇ
ਜਿਹੜਾ ਉਹ ਕੀਤਾ ਆ। ਸੋ ਆਪਾਂ ਨੂੰ ਪਛਾਣਨ ਦੀ ਲੋੜ ਆ ਵੀ ਕਿਹੜੇ ਲੋਕ ਕਿਸ ਹਿਸਾਬ ਦੇ ਨਾਲ ਚੱਲ ਰਹੇ ਆ, ਕਿੱਦਾਂ ਜਾਣ ਬੁੱਝ ਕੇ ਗੁਰੂ ਘਰਾਂ ਨੂੰ ਜਾਂ ਵਿਸ਼ੇਸ਼ ਵਿਚਾਰਧਾਰਾਵਾਂ ਨੂੰ ਬਦਨਾਮ ਕਰਨ ਦੀ ਜਿਹੜੀ ਉਹ ਉਹਨਾਂ ਦੀ ਕੋਝੀ ਸਾਜ਼ਿਸ਼ ਆ, ਬਗੈਰ ਕਿਸੇ ਜਾਂਚ ਪੜਤਾਲ ਤੋਂ, ਬਗੈਰ ਕਿਸੇ ਚੀਜ਼ ਤੋਂ ਜਿਹੜਾ ਕੁਛ ਵੀ ਜਿਹੜੀ ਉਹ ਬਿਆਨਬਾਜ਼ੀ ਕਰਨੀ ਆ, ਉਹ ਟੋਟਲੀ ਰੋਂਗ ਜੀ ਹੁੰਦੀ ਆ। ਜਿੰਨੇ ਸਾਡੇ ਸਰੋਤੇ ਆ ਪੂਰੇ ਦੁਨੀਆ 'ਚ ਜਿਨ੍ਹਾਂ ਨੇ ਮਿਸ ਕੀਤਾ ਆ, ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ YouTube ਤੇ ਲਗਭਗ 2 ਘੰਟੇ ਦੀ ਜਿਹੜੀ ਕਵਰੇਜ ਆ, ਆਪਾਂ ਪੂਰੀ ਜਿਹੜੀ ਕੰਪੀਟੀਸ਼ਨ ਦੀ ਪਾਈ ਆ। ਜਦੋਂ ਤੁਸੀਂ ਇੱਕ ਵਾਰੀ ਦੇਖਣ ਲੱਗੋਗੇ, ਤੁਸੀਂ ਦੇਖਣੋਂ ਨਹੀਂ ਤੁਹਾਤੋਂ ਹਟ ਹੋਣਾ। ਤੇ ਇੰਨਾ ਯਾ ਵਧੀਆ ਪ੍ਰੋਗਰਾਮ ਸੀ, ਵੀ ਇੰਨੇ ਜੋਸ਼ ਬੱਚੇ ਆ ਵਧੀਆ ਬੰਦੇ ਨੂੰ, ਜੀ ਜੀ। ਹਰ ਇੱਕ ਦਾ ਜੀ ਕਰਦਾ ਯਾਰ ਮੈਂ ਜ਼ਿਆਦਾ ਜਿਹੜਾ ਉਹ ਭਾਰ ਚੱਕ ਸਕਾਂ, ਉਹ ਇਦਾਂ ਕਰਾਂ। 660 ਪਾਉਂਡ ਭਾਰ ਚੱਕਣਾ ਮਹਿਣੇ ਰੱਖਦਾ ਆ। 3 ਜਿਹੜੇ ਅਡਲਟ ਬੰਦੇ ਕਹਿ ਲਓ ਵੀ ਉਹਦਾ ਤਾਂ ਭਾਰ ਜਿਹੜਾ ਉਹ ਡੰਡੇ ਦੇ ਉੱਤੇ ਚੱਕ ਕੇ ਜਿਹੜਾ ਉਹ ਡੈਡ ਲਿਫਟ ਮਾਰਨੀ, ਰਿਕਾਰਡ ਤੋੜੋ। ਸੇਮ ਮੁੰਡਾ ਜਿਹੜਾ ਪਿਛਲੀ ਵਾਰੀ ਜੇਤੂ ਸੀਗਾ, ਉਸੇ ਨੇ ਜਿਹੜਾ ਆ ਇਸ ਵਾਰ ਵੀ ਜਿਹੜਾ 660 ਪਾਉਂਡ ਜਿਹੜਾ ਉਹ ਚੱਕਿਆ ਸੀਗਾ। ਸੋ ਚੜ੍ਹਦੀ ਕਲਾ ਵਾਲੇ ਆ ਸਿੰਘ ਉਹ ਸਾਰੇ। ਬਹੁਤ ਵਧੀਆ ਕੰਪੀਟੀਸ਼ਨ ਸੀਗਾ, ਆਨੰਦ ਆਇਆ ਸਾਰਿਆਂ ਨੂੰ ਜਿਹੜਾ ਉਸ ਚੀਜ਼ ਨੂੰ ਦੇਖਣ ਦਾ। ਤੇ ਜੇ ਉਹ ਤੁਸੀਂ ਕੰਪੀਟੀਸ਼ਨ ਮਿਸ ਕਰ ਗਏ ਆ ਤਾਂ ਉਸਨੂੰ ਜਿਹੜਾ ਉਹ ਜ਼ਰੂਰ ਦੇਖੋ। ਬਾਕੀ ਜਿਹੜੇ ਜਾਣ ਬੁੱਝ ਕੇ ਗੁਰੂ ਘਰ ਨੂੰ ਜਾਂ ਇਹ ਸਾਰੀਆਂ ਚੀਜ਼ਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਉਹਨਾਂ ਨੂੰ ਪਛਾਣੋ ਤੇ ਉਹਨਾਂ ਤੋਂ ਬਚ ਕੇ ਰਹੋ। ਅਗਲੀ ਖਬਰ ਵੱਲ ਚੱਲੀਏ। ਆਪਾਂ ਯੂਕਰੇਨ ਦੇ ਸੰਬੰਧ ਦੇ ਵਿੱਚ ਆ, ਪਿਛਲੇ ਕੁਝ ਹਫ਼ਤਿਆਂ ਤੋਂ ਯੂਕਰੇਨ ਦੇ ਵਿੱਚ ਜੋ ਜ਼ੈਪਰਜ਼ੀਆ ਐਟੋਮਿਕ ਪਾਵਰ ਪਲਾਂਟ ਆ, ਉਹਨੂੰ ਲੈ ਕੇ ਕਾਫੀ ਚਿੰਤਾ ਦਾ ਵਿਸ਼ਾ ਪੂਰੀ ਦੁਨੀਆ ਦੇ ਲਈ ਬਣਿਆ ਹੋਇਆ ਆ ਵੀ ਪਤਾ ਨਹੀਂ ਕਿਹੜੇ ਟਾਈਮ ਉੱਥੇ ਐਕਸਪਲੋਜ਼ਨ ਹੋ ਜਾਏ। ਇਸ ਟਾਈਮ ਜ਼ੈਪਰਜ਼ੀਆ ਐਟੋਮਿਕ ਪਾਵਰ ਪਲਾਂਟ ਆ, ਉਹ ਰਸ਼ੀਆ ਦੀਆਂ ਫੌਜਾਂ ਨੇ ਆਪਣੇ ਕਬਜ਼ੇ 'ਚ ਲਿਆ ਹੋਇਆ ਆ। ਇਹ ਪਤਾ ਚੱਲਿਆ ਆ ਵੀ UN ਨਿਊਕਲੀਅਰ ਵਾਚਡੌਗ ਦੀ ਇੱਕ ਟੀਮ ਉਹ ਜ਼ੈਪਰਜ਼ੀਆ ਐਟੋਮਿਕ ਪਾਵਰ ਪਲਾਂਟ ਨੂੰ ਚੈੱਕ ਕਰਨ ਜਾ ਰਹੀ ਆ, ਕਿਉਂਕਿ ਸੇਫਟੀ ਦਾ ਬਹੁਤ ਖਤਰਾ ਹੈਗਾ ਵੀ ਕਿਤੇ ਚਰਨੋਬਲ ਵਾਲਾ ਜਿਹੜਾ ਹੋਇਆ ਸੀ 1986 ਦੇ ਵਿੱਚ ਐਕਸਪਲੋਜ਼ਨ, ਉਦਾਂ ਦੀ ਗੱਲ ਨਾ ਹੋ ਜਾਏ। ਉਸ ਟਾਈਮ ਤੇ ਪਤਾ ਹੀ ਆ ਵੀ ਹਜ਼ਾਰਾਂ ਦੇ ਹਿਸਾਬ ਨਾਲ ਲੋਕਾਂ ਦੀ ਮੌਤ ਹੋ ਗਈ ਸੀ। ਸੋ ਕਿਸੇ ਤਰ੍ਹਾਂ ਦਾ ਡਿਜ਼ਾਸਟਰ ਨਾ ਹੋ ਜਾਏ। ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਦੇ ਡਾਇਰੈਕਟਰ ਜਨਰਲ ਰਾਫੇਲ ਗਰੋਸੀ ਉਹ ਹੁਣ ਜ਼ਾਪਰਜ਼ੀਆ ਪਲਾਂਟ 'ਚ ਆਪਣੇ ਹੋਰ ਸਾਥੀਆਂ ਦੇ ਨਾਲ ਇੰਸਪੈਕਸ਼ਨ ਕਰਨ ਜਾ ਰਹੇ ਹੈਗੇ ਆ। ਜੀ ਰਾਜਕਰਮਵੀਰ ਸਿੰਘ ਜੀ, ਆਵਾਜ਼ ਜੀ ਜੀ ਹਰਜੀਤ ਸਿੰਘ ਜੀ, ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਜਸਟਿਸ ਡਿਪਾਰਟਮੈਂਟ ਨੇ ਕਹਿੰਦੇ ਵੀ ਜਿਹੜੇ ਡਾਕੂਮੈਂਟ ਸੀਜ਼ ਕੀਤੇ ਸੀ ਮਾਰ-ਆ-ਲਾਗੋ ਦੇ ਵਿੱਚੋਂ ਟਰੰਪ ਹੁਣਾਂ ਦੇ ਘਰੋਂ ਜਿਹੜੇ ਚੱਕੇ ਸੀਗੇ, ਉਸ ਨੂੰ ਉਹਨਾਂ ਨੇ ਰਿਵਿਊ ਕਰ ਲਿਆ। ਹੁਣ ਤੁਸੀਂ ਦੇਖੋ ਵੀ ਡੋਨਲਡ ਟਰੰਪ ਹੁਣਾਂ ਨੇ 180 ਤੋਂ ਵੱਧ ਜਿਹੜੇ ਡਾਕੂਮੈਂਟਸ ਆ, ਉਹ ਜਿਹੜੇ ਟੌਪ ਸੀਕਰਟ ਜਿਨ੍ਹਾਂ 'ਚ ਕਈ ਸੀਗੇ ਕਲਾਸੀਫਾਈਡ, ਵੱਖ-ਵੱਖ ਕਲਾਸੀਫਿਕੇਸ਼ਨ ਵਾਲੇ ਜਿਹੜੇ ਆ, ਉਹ ਬਗੈਰ ਦੱਸੇ ਮੂੰਹ ਚੱਕ ਕੇ ਜਿਹੜੇ ਉਹ ਨਾਲ ਚੱਕ ਕੇ ਲੈ ਗਏ ਸੀਗੇ। ਸੋ ਹੁਣ ਜੱਜ ਏਲੀਨ ਐਮ ਕੈਨਨ ਫੈਡਰਲ ਡਿਸਟ੍ਰਿਕਟ ਕੋਰਟ ਦੇ ਜਿਹੜੇ ਸਦਰਨ ਡਿਸਟ੍ਰਿਕਟ ਦੇ ਹੈਗੇ ਨੇ ਫਲੋਰੀਡਾ 'ਚ, ਉਹਨਾਂ ਨੇ ਜਿਹੜਾ ਇਹ ਇਸ਼ਾਰਾ ਕੀਤਾ ਹੈ ਵੀ ਸ਼ਾਇਦ ਆਰਬਿਟਰਰ ਅਪੁਆਇੰਟ ਕਰ ਸਕਦੇ ਆ, ਜਿਹਨੂੰ ਸਪੈਸ਼ਲ ਮਾਸਟਰ ਵੀ ਜਿਹੜਾ ਉਹ ਆਖਿਆ ਜਾਂਦਾ ਆ, ਵੀ ਜਿਹੜਾ ਮਟੀਰੀਅਲ ਲੈ ਕੇ ਗਏ ਆ ਫੈਡਰਲ ਏਜੰਟਸ ਮਾਰ-ਆ-ਲਾਗੋ ਤੋਂ, ਉਸ ਨੂੰ ਜਿਹੜਾ ਉਹ ਲੈ ਕੇ ਜਸਟਿਸ ਡਿਪਾਰਟਮੈਂਟ ਨੇ ਰਿਸਪੌਂਡ ਕੀਤਾ ਸੀਗਾ ਵੀ ਉਹਨਾਂ ਨੇ ਕੰਪਲੀਟ ਲਿਸਟ ਜਿਹੜੀ ਉਸਦੀ ਉਹ ਬਣਾ ਲਈ ਆ। ਸੋ ਮੁੱਢਲੀ ਜਿਹੜੀ ਆ ਉਹਨਾਂ ਨੇ ਨਿਰੀਖਣ ਜਸਟਿਸ ਡਿਪਾਰਟਮੈਂਟ ਨੇ ਆਲਰੇਡੀ ਕਰ ਲਿਆ ਹੈਗਾ ਆ। ਸੋ ਕਲਾਸੀਫਿਕੇਸ਼ਨ ਰਿਵਿਊ ਜਿਹੜੀ ਉਸ ਤੇ ਉਹ ਚੱਲ ਰਹੇ ਹੈਗੇ ਆ। ਸੋ ਅਟਾਰਨੀ ਜਨਰਲ ਜਿਹੜੇ ਮੈਰਿਕ ਗਾਰਲੈਂਡ ਆ, ਉਹ ਡਿਪਾਰਟਮੈਂਟ ਲੀਡਰਸ ਦੇ ਨਾਲ ਇਹ ਸਲਾਹ ਕਰ ਰਹੇ ਆ ਵੀ ਇਹ ਜਿਹੜੇ ਡਾਕੂਮੈਂਟਸ ਆ ਉਹਨਾਂ ਨੂੰ ਕੀ ਅਨਸੀਲ ਕੀਤਾ ਜਾਊਗਾ, ਦਿਖਾਇਆ ਜਾਊਗਾ ਕਿ ਨਹੀਂ। ਘੱਟ ਚਾਂਸ ਆ, ਕਿਉਂਕਿ ਆਲਰੇਡੀ ਜੇ ਏਡੀ ਕਲਾਸੀਫਿਕੇਸ਼ਨ ਵਾਲੇ ਆ ਤਾਂ ਫਿਰ ਜਨਤਕ ਤਾਂ ਹੁਣ ਉਹ ਰਹਿਣਗੇ। ਅਦਾਲਤ ਦੇ ਵਿੱਚ ਬੰਦ ਕਮਰਾ, ਉੱਥੇ ਜਿਹੜੇ ਇਸ ਚੀਜ਼ ਦੇ ਉੱਤੇ ਫੈਸਲਾ ਜਿਹੜਾ ਉਹ ਲਿਆ ਜਾ ਸਕਦਾ ਆ। ਹੁਣ FBI ਦੀ ਇਸ ਰੇਡ ਦੇ ਵਿੱਚ ਇਹ ਦਾਵਾ ਸੀਗਾ obstruction ਜਿਹੜੀ ਆ ਉਹਨਾਂ ਦੇ ਦੁਆਰਾ ਕੀਤੀ ਗਈ ਆ, ਤੇ ਇਹ ਚੀਜ਼ ਆ। ਕੱਲ ਵਾਸ਼ਿੰਗਟਨ ਪੋਸਟ ਨੇ ਇੱਕ ਹੋਰ ਨਵਾਂ ਜਿਹੜਾ ਬੌਮਸ਼ੈਲ ਰਿਪੋਰਟ ਆ ਉਹ ਪੇਸ਼ ਕਰ ਦਿੱਤੀ ਵੀ ਟਰੰਪ ਹੁਣੀ ਕਹਿਣ ਤੇ ਰੋਕਣ ਦੇ ਬਾਵਜੂਦ ਵੀ ਬਹੁਤ ਸਾਰੇ ਅਜਿਹੇ ਡਾਕੂਮੈਂਟਸ ਵੱਖ-ਵੱਖ ਉਹਨਾਂ ਟੈਰੀਟਰੀਜ਼, ਉਹਨਾਂ ਮੁਲਕਾਂ 'ਚ ਲੈ ਕੇ ਜਾਂਦੇ ਰਹੇ ਆ ਜਿੱਥੇ ਕਿ ਖਤਰਾ ਹੁੰਦਾ ਆ ਵੀ ਕੁਛ ਇੱਦਾਂ ਦੀ ਚੀਜ਼ ਜਿਹੜੀ ਉਹ ਵਾਪਰ ਨਾ ਜਾਵੇ ਜਾਂ ਚੋਰੀ ਚਕਾਰੀ ਜਿਹੜੀ ਉਹ ਨਾ ਹੋਵੇ। ਸੋ ਇਹ ਹੁਣ ਦੇਖਣਾ ਹੋਊਗਾ ਵੀ ਇਸ ਦਾ ਕੀ ਜਿਹੜਾ ਮਹਿਣਾ ਆ ਉਹ ਰੱਖੂਗਾ ਪੂਰੇ ਇਸ ਘਟਨਾਕ੍ਰਮ ਨੂੰ ਦੇਖਦੇ ਹੋਏ। ਜੀ
ਅਗਲੀ ਖਬਰ ਵੱਲ ਚੱਲੀਏ ਤੇ ਸਟੂਡੈਂਟ ਲੋਨ ਜੋ ਫੋਰਗਿਵਨੈਸ ਵਾਲਾ ਪ੍ਰੋਗਰਾਮ ਆ ਉਹਨੂੰ ਲੈ ਕੇ ਕਈ ਜਿਹੜੇ ਆ ਇਕਨੋਮਿਸਟ ਉਹ ਕਹਿ ਰਹੇ ਆ ਵੀ ਇਹਦੇ ਨਾਲ ਇਨਫਲੇਸ਼ਨ ਦੇ ਉੱਤੇ ਅਸਰ ਪਊਗਾ। $20,000 ਤੱਕ ਲੋਕਾਂ ਦਾ ਲੋਨ ਉਹ ਮਾਫ ਹੋ ਸਕਦਾ ਆ। ਆਉਣ ਵਾਲੇ ਦਿਨਾਂ ਦੇ ਵਿੱਚ ਪੂਰੀ ਡਿਟੇਲਡ ਇਨਫੋਰਮੇਸ਼ਨ ਵਾਈਟ ਹਾਊਸ ਵੱਲੋਂ ਜਾਰੀ ਕੀਤੀ ਜਾਊਗੀ, ਕਿਉਂਕਿ ਵਾਈਟ ਹਾਊਸ ਨਹੀਂ ਚਾਹੁੰਦਾ ਵੀ ਕਿਸੇ ਤਰ੍ਹਾਂ ਦਾ ਇਹਦੇ ਵਿੱਚ ਲੋਕਾਂ ਦੇ ਨਾਲ ਫਰਾਡ ਹੋਵੇ। ਕਮੇਟੀ ਫਾਰ ਰਿਸਪੌਂਸੀਬਲ ਫੈਡਰਲ ਬਜਟ ਉਹਨਾਂ ਨੇ ਇਹ ਕਿਹਾ ਆ ਵੀ 400 ਤੋਂ ਲੈ ਕੇ $600 ਬਿਲੀਅਨ ਤੱਕ ਦਾ ਇਹ ਜੋ ਖਰਚਾ ਆ ਇਹਦੇ ਉੱਤੇ ਆਊਗਾ। $10,000 ਫੋਰਗਿਵਨੈਸ ਕਹਿੰਦੇ ਵੀ 0.15% ਪਰਸਨਲ ਕੰਜ਼ੰਪਸ਼ਨ ਐਕਸਪੈਂਡੀਚਰ ਪ੍ਰਾਈਸ ਇੰਡੈਕਸ ਦੇ ਵਿੱਚ ਐਡ ਕਰੂਗਾ। ਸੋ ਇਸ ਨੂੰ ਲੈ ਕੇ ਰਿਪਬਲਿਕਨਸ ਤੇ ਡੈਮੋਕ੍ਰੇਟਸ ਦੇ ਵਿੱਚ ਜੋ ਸ਼ਬਦੀ ਜੰਗ ਆਪਾਂ ਕਹਿ ਸਕਦੇ ਹਾਂ ਉਹ ਕਾਫੀ ਚੱਲ ਰਹੀ ਆ। ਪਰ ਇਹ ਜ਼ਰੂਰ ਸਰੋਤਿਆਂ ਨੂੰ ਦੱਸਦੇ ਜਾਈਏ ਵੀ $20,000 ਤੱਕ ਦਾ ਜੋ ਫੈਡਰਲ ਲੋਨ ਆ, $10,000 ਤੱਕ ਸ਼ਾਇਦ ਦੂਸਰੇ ਲੋਨ ਆ, ਉਹ ਮਾਫ ਕਰਨ ਦਾ ਫਾਈਨਲ ਹੋ ਚੁੱਕਾ ਆ। ਤੇ ਆਉਣ ਵਾਲੇ ਦਿਨਾਂ 'ਚ ਜਿਹੜੇ ਵੀ ਆਪਣੇ ਸਰੋਤੇ ਹੈਗੇ ਆ, ਸੁਣ ਰਹੇ ਆ, ਤੁਹਾਡੇ ਬੱਚਿਆਂ ਨੇ ਲੋਨ ਲਏ ਆ, ਉਹ ਅਪਲਾਈ ਕਰਕੇ ਇਹ ਤੋਂ ਜਿੱਦਾਂ ਇਸ ਨੂੰ ਮਾਫ ਕਰਾ ਸਕਦੇ ਆ। ਹਾਂ, 2 ਕੰਡੀਸ਼ਨ ਜ਼ਰੂਰ ਨਹੀਂ ਲਾਈਆਂ ਵੀ ਜੇ ਸਿੰਗਲ ਆ ਤੇ ਉਹਦੀ ਇਨਕਮ 1,25,000 ਤੋਂ ਥੱਲੇ ਹੋਣੀ ਚਾਹੀਦੀ ਆ। ਜੇ ਮੈਰਿਡ ਹੈਗੇ ਹਸਬੈਂਡ ਵਾਈਫ ਆ ਤਾਂ ਦੋਨਾਂ ਦੀ ਇਨਕਮ 2.5 ਲੱਖ ਤੋਂ ਥੱਲੇ ਹੋਣੀ ਚਾਹੀਦੀ। ਜੀ ਬਿਲਕੁਲ। ਸੋ ਸਕੈਮਸ ਤੋਂ ਅਗਾਹ ਕੀਤਾ ਹੈ ਆਲਰੇਡੀ ਇਹਨਾਂ ਨੇ। ਉਹ ਇਹ ਦੱਸ ਰਹੇ ਆ ਵੀ ਭਾਈ ਤੁਹਾਨੂੰ ਕਾਲਸ ਆ ਸਕਦੀਆਂ, ਆਉਣਗੀਆਂ, ਕਿਉਂਕਿ ਸਕੈਮਰਸ ਦਾ ਕੰਮ ਹੀ ਜਿਹੜਾ ਇਹ ਹੈਗਾ ਆ। ਉਹਨਾਂ ਨੇ ਹੋਰ ਕੁਛ ਤਾਂ ਕਰਨਾ ਨਹੀਂ ਹੁੰਦਾ, ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਠੱਗਣਾ ਹੁੰਦਾ ਆ। ਸੋ ਸਕੈਮ ਦੀਆਂ ਕਾਲਾਂ ਹੋਣਗੀਆਂ ਵੀ ਤੁਸੀਂ ਸਾਨੂੰ ਕੁਛ ਪੈਸੇ ਦਿਓ ਤੇ ਅਸੀਂ ਤੁਹਾਡਾ ਲੋਨ ਮਾਫ ਕਰਾ ਦਾਂਗੇ, ਉਹ ਸਾਰਾ ਕੁਛ ਹੋਊਗਾ। ਪਰ ਬਿਲਕੁਲ ਇੱਦਾਂ ਉਹਨਾਂ ਦੇ ਝਾਂਸੇ ਦੇ ਵਿੱਚ ਨਾ ਆਇਓ। ਫੈਡਰਲ ਸਰਕਾਰ ਨੇ ਆਪਣੇ ਪੱਧਰ ਦੇ ਉੱਤੇ ਇਹ ਸਾਰਾ ਕੁਛ ਜਿਹੜਾ ਉਹ ਕਰਨਾ ਹੈਗਾ ਆ। ਤੇ ਤੁਸੀਂ ਜਿਹੜਾ ਉਹ ਬਚ ਕੇ ਦਿਓ। ਜਿੰਨੀ ਦੇਰ ਤੱਕ ਕੋਈ ਓਫੀਸ਼ੀਅਲ ਵੈਬਸਾਈਟ ਇਸ ਦੇ ਉੱਤੇ ਜਾਂ ਅਪਲਾਈ ਕਰਨ ਦੇ ਲਈ ਕਿੱਦਾਂ ਇਸ ਨੂੰ ਮਾਫ ਕਰਾਉਣਾ ਆ ਉਹ ਨਹੀਂ ਆ ਜਾਂਦੀ, ਤੁਸੀਂ ਅਜੇ ਹਾਲ ਦੀ ਘੜੀ ਆਰਾਮ ਨਾਲ ਬੈਠੋ, ਕਿਉਂਕਿ ਇਹਨਾਂ ਨੇ ਮਹੀਨਾ ਹਰਜੋਤ ਸਿੰਘ ਜੀ ਹੋਰ ਐਕਸਟੈਂਡ ਕਰ ਦਿੱਤਾ ਆ ਵੀ ਤੁਹਾਨੂੰ ਅਜੇ ਲੋਨ ਦੇ ਫੈਡਰਲ ਲੋਨਸ, ਸਟੂਡੈਂਟ ਲੋਨਸ ਆ, ਉਹਨਾਂ ਦੀਆਂ ਕਿਸ਼ਤਾਂ ਭਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ। ਇਹ 31 ਤਰੀਕ ਨੂੰ ਪਹਿਲਾਂ ਮੁੱਕਣੀ ਸੀਗੀ, ਪਰਸੋਂ ਨੂੰ ਇਹ ਮੁੱਕਣੀ ਸੀਗੀ ਤੇ ਉਹਨਾਂ ਨੇ ਮਹੀਨਾ ਹੋਰ ਅੱਗੇ ਐਕਸਟੈਂਡ ਕਰ ਦਿੱਤੀ ਆ। ਸੋ ਉਸ ਦੇ ਦਰਮਿਆਨ ਮੈਨੂੰ ਲੱਗਦਾ ਵੀ ਇਹ ਸਾਰਾ ਢਾਂਚਾ, ਕਿਹੜੀ ਵੈਬਸਾਈਟ ਕਿਵੇਂ ਆ, ਉਹ ਸਾਰਾ ਕੁਛ ਜਿਹੜਾ ਉਹ ਆ ਜਾਵੇਗਾ। ਸੋ ਤੁਸੀਂ ਜਿਹੜਾ ਉਹ ਇੰਤਜ਼ਾਰ ਕਰਿਓ, ਖਾਸ ਕਰਕੇ ਜਿਹੜੇ ਇਹਨਾਂ ਕੈਟੇਗਰੀਜ਼ ਦੇ ਵਿੱਚ ਆਉਂਦੇ ਆ ਵੀ ਕਿਸੇ ਦਾ 10,000 ਜਾਂ 20,000 ਦਾ ਲੋਨ ਆ ਉਹ ਮਾਫ ਹੋ ਸਕਦਾ ਹੋਵੇ। ਤੇ ਹੁਣ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਜਿਹੜੇ ਉਹ ਹਾਜ਼ਰ ਹੋਵਾਂਗੇ ਤੇ ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ।
ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨੇ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਉਸ ਦੇ ਵੱਲ ਜੇ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਹਰਜੋਤ ਸਿੰਘ ਜੀ ਜਿਹੜੇ ਗਵਰਨਰ ਕੈਂਪ ਹੈਗੇ ਨੇ ਜਾਰਜੀਆ ਤੋਂ, ਜੱਜ ਹੁਣਾਂ ਨੇ ਗਵਰਨਰ ਕੈਂਪ ਦੀ ਇੱਕ ਜਿਹੜੀ ਦਰਖਾਸਤ ਪਾਈ ਸੀ ਵੀ ਜਿਹੜਾ ਉਹਨਾਂ ਨੂੰ ਸੁਪੀਨਾ ਆਇਆ ਵੀ ਤੁਸੀਂ ਆ ਕੇ ਪੇਸ਼ ਹੋਵੋ ਜਿਹੜੀ 2020 ਇਲੈਕਸ਼ਨ ਦੇ ਰਿਜ਼ਲਟ ਤੋਂ ਬਾਅਦ ਦੇ ਵਿੱਚ ਜੋ ਕੁਛ ਵਾਪਰਿਆ ਉਸ ਮਾਮਲੇ 'ਚ ਜੱਜ ਨੇ ਉਹਨਾਂ ਨੂੰ ਉਸ ਤੋਂ ਤਾਂ ਰਾਹਤ ਦੇ ਦਿੱਤੀ ਵੀ ਹਾਲ ਦੀ ਘੜੀ ਇਲੈਕਸ਼ਨ ਤੱਕ ਉਹਨਾਂ ਨੂੰ ਜਾਣ ਦੀ ਲੋੜ ਨਹੀਂ ਆ, ਪਰ ਉਹਨਾਂ ਦੀ ਉਹ ਦਰਖਾਸਤ ਨੂੰ ਰੱਦ ਕਰ ਦਿੱਤਾ ਵੀ ਸੁਪੀਨਾ ਦਾ ਤੁਹਾਨੂੰ ਜਵਾਬ ਨਹੀਂ ਦੇਣਾ ਪਊਗਾ। ਸੋ ਇਲੈਕਸ਼ਨ ਨਵੰਬਰ ਦੀਆਂ ਇਲੈਕਸ਼ਨ ਜਿਹੜੀਆਂ ਆ ਰਹੀਆਂ, ਮਿਡ ਟਰਮ ਇਲੈਕਸ਼ਨ ਆ ਰਹੀਆਂ ਆ, ਉਦੋਂ ਤੱਕ ਗਵਰਨਰ ਜਿਹੜੇ ਕੈਂਪ ਨੇ ਉਹਨਾਂ ਨੂੰ ਟੈਸਟੀਮੋਨੀ ਜਾਰਜੀਆ ਦੀ ਜਿਹੜੀ ਚੱਲ ਰਹੀ ਹੈ ਇਨਵੈਸਟੀਗੇਸ਼ਨ ਜਾਂਚ ਆ ਉਸ ਦੇ ਵਿੱਚ ਦੇਣ ਦੀ ਲੋੜ ਨਹੀਂ ਆ। ਉਸ ਤੋਂ ਬਾਅਦ ਦੇ ਵਿੱਚ ਉਹ ਦੇਣਗੇ, ਉਹਨਾਂ ਨੂੰ ਦੇਣੀ ਪਊਗੀ। ਫੁਲਟਨ ਕਾਊਂਟੀ ਦੇ ਸੁਪੀਰੀਅਰ ਕੋਰਟ ਜੱਜ ਰੋਬਰਟ CI ਮੈਕਬਰਨੀ ਉਹਨਾਂ ਨੇ ਇਹ ਕਿਹਾ ਆ, ਨਾਲ ਹੀ ਉਹਨਾਂ ਨੇ ਇਹ ਵੀ ਕਹਿਤਾ ਵੀ ਕਿਸੇ ਵੀ ਹਾਲਤ ਦੇ ਵਿੱਚ ਇਹ ਜੋ ਸੁਪੀਨਾ ਜਾਂ ਇਨਵੈਸਟੀਗੇਸ਼ਨ ਚੱਲ ਰਹੀ ਆ ਉਹਨੂੰ ਤੁਸੀਂ ਆਪਣੀ ਇਲੈਕਸ਼ਨ ਦੇ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਭਰਮਾਉਣ ਦੇ ਲਈ ਵਰਤ ਨਹੀਂ ਸਕਦੇ। ਵੀ ਲੋਕਾਂ ਨੂੰ ਇਹ ਨਹੀਂ ਕਹਿ ਸਕਦੇ ਵੀ ਦੇਖੋ ਜੀ ਮੇਰੇ ਤੇ ਇਨਵੈਸਟੀਗੇਸ਼ਨ ਕੀਤੀ ਗਈ ਆ। ਸੋ ਉਹਨਾਂ ਨੇ ਇਹ ਵੀ ਨਾਲ ਹਦਾਇਤਾਂ ਜਿਹੜੀਆਂ ਉਹ ਦੇ ਦਿੱਤੀਆਂ ਆ ਵੀ ਇਦਾਂ ਨਹੀਂ ਆ, ਤੇ ਨਾਲ ਹੀ ਇਹ ਵੀ ਕਿਹਾ ਵੀ ਗਵਰਨਰ ਨੂੰ ਇਸ ਸੁਪੀਨਾ ਆਨਰ ਕਰਨਾ ਪਊਗਾ। ਕਹਿੰਦੇ ਵੀ ਜਿੱਦਾਂ ਸੈਕਟਰੀ ਆਫ ਸਟੇਟ, ਅਟਰਨੀ ਜਨਰਲ ਤੇ ਹੋਰ ਬਹੁਤ ਸਾਰੇ ਏਜੰਟਸ ਆ ਸਟੇਟ ਨੇ ਇਸ ਕ੍ਰਿਮੀਨਲ ਪ੍ਰੋਸੀਡਿੰਗਸ ਦੇ ਵਿੱਚ ਆਨਰ ਕੀਤਾ ਆ, ਉੱਥੇ ਗਏ ਨੇ, ਸਵਾਲਾਂ ਦੇ ਜਵਾਬ ਜਿਹੜੇ ਉਹਨਾਂ ਨੂੰ ਦਿੱਤੇ ਆ। ਕਹਿੰਦੇ ਜਦੋਂ ਇਲੈਕਸ਼ਨ ਓਵਰ ਹੋ ਜੂਗੀ, ਖਤਮ ਹੋ ਜੂਗੀ, ਤੇ ਕੋਰਟ ਇਹ ਉਮੀਦ ਕਰਦਾ ਵੀ ਗਵਰਨਰ ਦੀ ਜਿਹੜੀ ਲੀਗਲ ਟੀਮ ਆ ਉਹ ਝੱਟ ਦੇਣੀ ਅਰੇਂਜਮੈਂਟ ਕਰੂਗੀ ਇਹਨਾਂ ਦੀ ਇਸ ਸੁਪੀਨਾ ਦੇ ਬਾਬਤ ਆਪਣੀ ਅਪੀਅਰੈਂਸ ਦੇ ਲਈ, ਸਵਾਲਾਂ ਦੇ ਜਿਹੜੇ ਉਹ ਜਵਾਬ ਦੇ ਲਈ। ਸੋ ਕਹਿੰਦੇ ਵੀ ਪਰ ਨਾਲ ਦੇ ਨਾਲ ਵੀ ਇਸ ਪੂਰੀ ਇਨਵੈਸਟੀਗੇਸ਼ਨ ਨੂੰ ਆਪਣੀ ਤੁਸੀਂ ਇਲੈਕਸ਼ਨ ਦੇ ਹੱਕ ਦੇ ਵਿੱਚ ਜਾਂ ਲੋਕਾਂ ਦੇ ਮਨਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਨਹੀਂ ਵਰਤ ਸਕਦੇ ਜੀ। ਅਗਲੀ ਖਬਰ ਵੱਲ ਚਲੀਏ। ਗ੍ਰੀਨਲੈਂਡ ਆਈਸ ਸ਼ੀਟ ਜੋ ਹੈਗੀ ਆ, ਕਹਿੰਦੇ ਭਈ ਉਹ ਆਲਮੋਸਟ ਮੈਲਟ ਹੋਣ ਵਾਲੀ ਆ, ਤੇ ਉਹਦੇ ਨਾਲ ਜੇ ਪੂਰੀ ਤਰ੍ਹਾਂ ਮੈਲਟ ਹੋ ਜਾਂਦੀ ਆ 1 ਫੁੱਟ ਤਾਈਂ ਸਮੁੰਦਰ ਦੇ ਵਿੱਚ ਜਿਹੜਾ ਪਾਣੀ ਆ ਉਹ ਚੜ ਸਕਦਾ ਹੈਗਾ। ਹਿਊਮਨ ਡਰਿਵਨ ਕਲਾਈਮੇਟ ਚੇਂਜ, ਇਹਦਾ ਅਸਰ ਬਹੁਤ ਜ਼ਿਆਦਾ ਗ੍ਰੀਨਲੈਂਡ ਜਿੱਥੇ ਆਈਸ ਜੰਮੀ ਹੋਈ ਆ, ਗਲੇਸ਼ੀਅਰ ਆ ਬਹੁਤ ਬੜੇ, ਉਹਦੇ ਉੱਤੇ ਬਹੁਤ ਅਸਰ ਪਿਆ ਹੈਗਾ। ਈਵਨ ਦੋ ਕਹਿੰਦੇ ਵੀ ਦੁਨੀਆ ਹੁਣ ਕਲਾਈਮੇਟ ਚੇਂਜ ਕਰਕੇ ਸਾਰਾ ਕੁਝ ਚੇਂਜ ਵੀ ਕਰ ਲੈ, ਪਰ ਜੋ ਆਲਰੇਡੀ ਡੈਮੇਜ ਹੋ ਚੁੱਕਾ ਆ ਉਸ ਨੂੰ ਕੰਟਰੋਲ ਕਰਨਾ ਬਹੁਤ ਔਖਾ ਹੋਊਗਾ। ਨੇਚਰ ਕਲਾਈਮੇਟ ਚੇਂਜ ਪ੍ਰੋਜੈਕਟ ਦੇ ਅੰਡਰ 3.3% ਜੋ ਗ੍ਰੀਨਲੈਂਡ ਦੀ ਆਈਸ ਸ਼ੀਟ ਆ ਉਹ ਕਹਿੰਦੇ ਮੈਲਟ ਹੋ ਜੂਗੀ, ਜਿਹਦੇ ਮੁਤਾਬਕ 110 ਟ੍ਰਿਲੀਅਨ ਟਨ ਆਫ ਆਈਸ, ਬਹੁਤ ਵੱਡਾ ਅਮਾਉਂਟ ਆ, ਉਹ ਪਿਘਲ ਜਾਏਗਾ। 1 ਫੁੱਟ ਜਿਹੜਾ ਗਲੋਬਲੀ ਸੀ ਲੈਵਲ ਵੱਧ ਜਾਊਗਾ। ਇੰਨਾ ਜ਼ਿਆਦਾ ਜਿਹੜਾ ਇਹ ਖਤਰਨਾਕ ਇਸ਼ੂ ਬਣਿਆ ਹੋਇਆ ਆ, ਤੇ ਇਹਨੂੰ ਦੇਖਦੇ ਹੋਏ ਹੁਣ ਪੂਰੀ ਦੁਨੀਆ ਦੇ ਵਿੱਚ, ਖਾਸ ਕਰਕੇ ਆਪਣੇ ਮੁਲਕ ਦੇ ਵਿੱਚ ਤਾਂ ਪੂਰਾ ਜ਼ੋਰ ਲੱਗਾ ਹੈ ਕਲਾਈਮੇਟ ਚੇਂਜ ਨੂੰ ਲੈ ਕੇ। ਜਿੱਥੇ ਵੀ ਕੰਟਰੋਲ ਕਰ ਸਕਦੇ ਆ, ਕੈਲੀਫੋਰਨੀਆ ਵਾਲੇ ਸਭ ਤੋਂ ਅੱਗੇ ਆ। ਕਾਰਾਂ ਨੂੰ ਗੈਸ ਐਮਿਸ਼ਨ ਨੂੰ ਲੈ ਕੇ ਨਹੀਂ ਕਹਿ ਦਿੱਤਾ ਹੈ ਕਿ 2035 ਤੋਂ ਬਾਅਦ ਕੋਈ ਵੀ ਗੈਸ ਵਾਲੀ ਕਾਰ ਨਹੀਂ ਇੱਥੇ ਵਿਕੂਗੀ। ਨਵੀਆਂ ਕਾਰਾਂ ਜਿਹੜੀਆਂ ਆ ਤੇ ਆਉਣ ਵਾਲੇ 2 ਸਾਲਾਂ 'ਚ 35% ਵਿਕਣਗੀਆਂ। ਕਹਿੰਦੇ 1 ਫੁੱਟ ਜੇ ਗਲੋਬਲ ਸੀ ਲੈਵਲ ਵੱਧ ਜਾਂਦਾ ਆ, ਉਹਦਾ ਤੁਸੀਂ ਅਸਰ ਦੇਖੋ ਕਿੰਨਾ ਹੋਊਗਾ, ਕਿਉਂਕਿ ਅਮਰੀਕਾ ਦੇ ਵਿੱਚ ਤਾਂ ਬਹੁਤ ਸਾਰੇ ਜੋ ਇੱਦਾਂ ਦੇ ਸ਼ਹਿਰ ਆ ਉਹ ਸਮੁੰਦਰ ਦੇ ਕੰਢੇ ਦੇ ਉੱਤੇ ਵਸੇ ਹੋਏ ਹੈਗੇ ਆ, ਤੇ ਸਮੁੰਦਰ ਦੇ ਕੰਢੇ ਦੇ ਉੱਤੇ ਘਰ ਬਣੇ ਹੋਏ ਹੈਗੇ ਆ। 10 ਤੋਂ 12 ਇੰਚ 2050 ਤੱਕ, ਕੋਈ ਬਾਹਲੇ ਸਾਲ ਨਹੀਂ ਹੈਗੇ, ਉੱਪਰ ਇਹ ਜਾ ਸਕਦਾ ਆ ਵਾਟਰ ਦਾ ਲੈਵਲ। ਨੈਸ਼ਨਲ ਓਸ਼ੀਆਨਿਕ ਤੇ ਐਟਮੋਸਫੇਰਿਕ ਐਡਮਿਨਿਸਟ੍ਰੇਸ਼ਨ ਨੇ ਇਹ ਦੱਸਿਆ ਹੈਗਾ ਆ। ਬਹੁਤ ਸਾਰੇ ਸ਼ਹਿਰ ਦੁਨੀਆ ਦੇ ਵਿੱਚ, ਇਟਲੀ 'ਚ ਹੋਰ, ਕਹਿੰਦੇ ਵੀ ਲੋ ਲਾਈਂਗ ਆਈਲੈਂਡ ਸ਼ਹਿਰ ਵੀ ਹੈਗੇ ਆ, ਪਾਣੀ ਦੇ ਬਹੁਤ ਬਿਲਕੁਲ ਬਰਾਬਰ ਹੈ ਜਾਂ ਪਾਣੀ ਤੋਂ ਥੱਲੇ ਵੀ ਆ। ਸੋ ਉਹਨਾਂ ਦਾ ਜਿਹੜਾ ਅਸਰ ਆ ਉਹ ਬਹੁਤ ਉਹਨਾਂ ਦੇ ਉੱਤੇ ਜਿਹੜਾ ਕੈਟਾਸਟ੍ਰੋਫਿਕ ਹੋਊਗਾ, ਉਹਨਾਂ ਦਾ ਜਾਨੀ ਤੇ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਊ।
ਜੀ, ਜੀ, ਜੀ। ਸੋ ਇਹ ਕਾਫੀ ਜਿਹੜਾ ਇੱਕ ਕਹਿ ਲਓ ਹਰਜੋਤ ਸਿੰਘ ਜੀ ਸੰਵੇਦਨਸ਼ੀਲ ਤੇ ਮਹੱਤਵਪੂਰਨ ਵਿਸ਼ਾ ਹੈਗਾ ਹੈ ਤੇ ਜਲਦੀ ਕਿਤੇ ਜੇ ਚੀਜ਼ ਨਾ ਹੋਈ ਤਾਂ ਫਿਰ ਕੰਮ ਖਰਾਬ ਹੀ ਆ ਵੀ ਬਹੁਤ ਮੁਸ਼ਕਿਲ ਜਿਹੜੀ ਇਸ ਚੀਜ਼ 'ਚ ਹੋਊਗੀ ਤੇ ਅੱਜ ਹਰਜੋਤ ਸਿੰਘ ਜੀ ਆਪਣੇ ਨਾਲ ਜਗਾਰਾ ਮੂਵਮੈਂਟ ਤੋਂ ਸਤਿੰਦਰ ਕੌਰ ਜੀ ਜਿਹੜੇ ਜੁੜਨਗੇ ਐਸਮਾ ਮਿਟੀਗੇਸ਼ਨ ਸੋ ਸਾਹ ਦੀਆਂ ਜਿਨ੍ਹਾਂ ਨੂੰ ਕਈ ਦੀ ਬਿਮਾਰੀਆਂ ਨੇ ਸਟਰ ਕਾਊਂਟੀ ਦੇ ਵਿੱਚ ਇੱਕ ਵਿਸ਼ੇਸ਼ ਪ੍ਰੋਜੈਕਟ ਉਹਨਾਂ ਦੇ ਦੁਆਰਾ ਕੀਤਾ ਜਾ ਰਿਹਾ ਜਿਹੜੇ ਇਸ ਚੀਜ਼ ਤੋਂ ਪੀੜਤ ਨੇ ਉਹਨਾਂ ਦੇ ਲਈ ਕੁਝ ਮਦਦ ਅਵੇਲੇਬਲ ਆ ਸੋ ਉਹਦੇ ਬਾਰੇ ਆਪਾਂ ਨੂੰ ਜਾਣਕਾਰੀਆਂ ਸਤਿੰਦਰ ਕੌਰ ਜੀ ਉਹ ਸਾਂਝੇ ਕਰਨਗੇ ਤੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ ਆਇਆਂ ਨੂੰ ਸਵਾਗਤ ਹੈ ਸਤਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਜੀ ਧੰਨਵਾਦ ਸਤਿੰਦਰ ਕੌਰ ਜੀ ਸੋ ਇਹ ਜਿਹੜਾ ਤੁਸੀਂ ਐਸਮਾ ਮਿਟੀਗੇਸ਼ਨ ਦੀ ਗੱਲ ਕੀਤੀ ਹੈ ਜਿਹੜਾ ਪ੍ਰੋਜੈਕਟ ਆ ਇੱਕ ਜਗਾਰਾ ਮੂਵਮੈਂਟ ਦੇ ਦੁਆਰਾ ਚੱਲ ਰਿਹਾ ਹੈਗਾ ਆ ਸੋ ਸਰ ਇਹ ਸਿਰਫ ਸਟਰ ਕਾਊਂਟੀ ਦੇ ਵਿੱਚ ਹੀ ਅਵੇਲੇਬਲ ਆ ਰਾਈਟ ਨਾਓ ਹਾਂਜੀ ਇਸ ਵੇਲੇ ਸਿਰਫ ਸਟਰ ਕਾਉਂਟੀ ਵਿੱਚ ਜੋ ਯੂਬਾ ਸਿਟੀ ਲਾਈਵ ਵਰਕ ਠੀਕ ਹੈ ਸੋ ਤੁਸੀਂ ਐਕਸਪਲੇਨ ਕਰੋਗੇ ਵੀ ਐਸਮਾ ਮਿਟੀਗੇਸ਼ਨ ਦੇ ਵਿੱਚ ਕੀ ਆ ਇਹ ਪ੍ਰੋਜੈਕਟ ਦੇ ਵਿੱਚ ਕੀ ਹੈ ਤੇ ਕਿੱਦਾਂ ਦੀ ਮਦਦ ਉਹਨਾਂ ਲੋਕਾਂ ਦੇ ਲਈ ਅਵੇਲੇਬਲ ਆ ਜਿਨ੍ਹਾਂ ਨੂੰ ਸਾਹ ਦੀ ਜਾਂ ਐਸਮਾ ਦੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਹਾਂਜੀ ਜ਼ਰੂਰ ਸੋ ਜਗਾਰਾ ਮੂਵਮੈਂਟ ਵੱਲੋਂ ਇੱਕ ਆਹ ਨਵਾਂ ਪ੍ਰੋਗਰਾਮ ਬਾਰੇ ਜਾਣਕਾਰੀ ਲੈ ਕੇ ਆਏ ਹਾਂ ਜਿਵੇਂ ਕਿ ਸਾਨੂੰ ਪਤਾ ਹੈ ਕਿ ਯੂਬਾ ਸਿਟੀ ਲਾਈਵ ਵਰਕ ਜੋ ਸਟਰ ਕਾਉਂਟੀ 'ਚ ਦੋ ਹੀ ਸ਼ਹਿਰ ਪੈਂਦੇ ਆ ਉੱਥੇ ਐਸਮਾ ਦੀ ਪ੍ਰੋਬਲਮ ਬਹੁਤ ਜ਼ਿਆਦਾ ਆ ਇਸ ਨੂੰ ਮੁੱਖ ਰੱਖਦੇ ਹੋਏ ਜਗਾਰਾ ਮੂਵਮੈਂਟ ਨੇ ਇਹ ਪ੍ਰੋਗਰਾਮ ਲਾਂਚ ਕੀਤਾ ਆ ਸਟਰ ਕਾਉਂਟੀ 'ਚ ਸ਼ੁਰੂ ਤੋਂ ਹਜੇ ਸਟਰ ਕਾਉਂਟੀ ਵਿੱਚ ਹੀ ਆ ਤੇ what we do is ਜੋ services ਅਸੀਂ provide ਕਰਦੇ ਆ basically 3 ਤੋਂ 6 ਮਹੀਨਿਆਂ ਦਾ commitment ਆ ਅਸੀਂ ਯੂਬਾ ਸਿਟੀ ਲਾਈਵ ਵਰਕ ਦੇ ਰਹਿਣ ਵਾਲੇ ਲੋਕਾਂ ਲਈ ਜੋ ਕਿ ਆਸਥਮੇ ਦੇ ਸ਼ਿਕਾਰ ਹਾਂ ਉਹਨਾਂ ਲਈ ਆਸਥਮੇ ਪ੍ਰਤੀ ਜਾਗਰੂਕਤਾ ਲਿਆਉਣ ਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਵਾਸਤੇ ਹੋਮ ਇਨਸਪੈਕਸ਼ਨ ਕਰਦੇ ਹਾਂ ਤਾਂ ਜੋ ਸਾਨੂੰ ਆਸਥਮੇ ਦੇ ਕਾਰਨਾਂ ਦਾ ਪਤਾ ਲੱਗ ਸਕੇ ਸਭ ਤੋਂ ਪਹਿਲਾਂ ਮੈਂ ਜਾਂ ਮੇਰੇ ਟੀਮ ਦੇ ਮੈਂਬਰ ਉਹਨਾਂ ਨਾਲ ਅਸੀਂ ਫੋਨ ਤੇ ਇੰਟਰਵਿਊ ਕਰਦੇ ਹਾਂ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਘਰ ਵਿੱਚ ਜਾ ਕੇ ਉਹਨਾਂ ਦੀ ਘਰੇਲੂ ਸਥਿਤੀ ਦੇ ਮੁਲਾਂਕਣ evaluate ਕਰਦੇ ਹਾਂ ਉਹਨਾਂ ਨੂੰ ਆਸਥਮੇ ਬਾਰੇ ਜਾਗਰੂਕ ਕਰਨ ਲਈ ਜ਼ਰੂਰੀ ਜਾਣਕਾਰੀ ਦਿੰਦੇ ਹਾਂ ਅਸੀਂ ਇਹ ਵੀ ਦੇਖਦੇ ਹਾਂ ਕਿ ਉਹ ਆਪਣੀ ਦਵਾਈ ਸਹੀ ਤੌਰ ਤੇ ਲੈ ਰਹੇ ਆ ਕਿ ਨਹੀਂ ਅਤੇ ਨਾਲ ਦੀ ਨਾਲ ਉਹਨਾਂ ਦੇ ਜਿਹੜੇ ਆਸਥਮੇ ਪ੍ਰਤੀ ਹਰ ਸਵਾਲ ਦਾ ਜਵਾਬ ਦਿੰਦੇ ਹਾਂ ਠੀਕ ਹੈ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਘਰ ਦਾ ਇਨਸਪੈਕਸ਼ਨ ਕਰਦੇ ਹਾਂ ਤਾਂ ਜੋ ਆਸਥਮੇ ਨੂੰ ਵਧਾਉਣ ਵਾਲੇ ਕਾਰਨਾਂ ਦੀ ਖੋਜ ਕੀਤੀ ਜਾ ਸਕੇ ਤੇ ਜੇ ਲੋੜ ਪਾਵੇ ਤੇ ਅਸੀਂ ਉਹਨਾਂ ਨੂੰ ਲੋੜੀਂਦੀਆਂ ਸਹੂਲਤਾਂ ਪ੍ਰੋਵਾਈਡ ਕਰਦੇ ਹਾਂ ਜਿਨ੍ਹਾਂ ਨਾਲ ਉਹਨਾਂ ਨੂੰ ਘਰ ਦੇ ਅੰਦਰ ਬਿਹਤਰ ਸਾਹ ਲੈਣ ਵਿੱਚ ਮਦਦ ਮਿਲੇ ਸੋ ਇਹ ਸਹੂਲਤਾਂ ਦੇ ਵਿੱਚ ਕੀ ਚੀਜ਼ਾਂ ਅਵੇਲੇਬਲ ਹੁੰਦੀਆਂ ਜੇ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਲੱਗਦਾ ਵੀ ਹਾਂ ਵੀ ਉੱਥੇ ਪ੍ਰੋਬਲਮ ਹੈਗੀ ਆ ਸੋ ਕਿੱਦਾਂ ਦੀ ਮਦਦ ਜਿਹੜੀ ਅਵੇਲੇਬਲ ਆ ਕੀ ਕਰਦੇ ਹੋ ਤੁਸੀਂ ਮਦਦ ਸੋ ਇੱਕ ਤਾਂ ਐਜੂਕੇਸ਼ਨ ਪੀਸ ਹੋ ਗਿਆ ਰਾਈਟ ਤੇ ਦੂਸਰਾ ਸਹੂਲਤਾਂ ਘਰਾਂ ਦੇ ਅੰਦਰ ਪਹਿਲਾਂ ਤਾਂ ਪਤਾ ਕਰਨਾ ਹੁੰਦਾ ਆ ਕਿ ਕਿਹੜੀਆਂ ਚੀਜ਼ਾਂ ਨਾਲ ਆਸਥਮਾ ਜੋ ਕਿ ਆਪਾਂ ਦਮਾ ਕਹਿ ਦਿੰਦੇ ਆ ਹਨਾ ਉਹ ਕਿਹੜੀਆਂ ਚੀਜ਼ਾਂ ਆ ਘਰ ਦੇ ਅੰਦਰ ਜਿਹਦੇ ਨਾਲ ਵਾਧਾ ਵੱਧ ਰਿਹਾ ਆ product wise HVAC filters ਜਿਹੜੇ air filters ਹੁੰਦੇ ਘਰਾਂ 'ਚ ਹਰੇਕ 3 ਮਹੀਨਿਆਂ ਬਾਅਦ ਬਦਲੀਦੇ ਆ ਠੀਕ ਹੈ ਹੁਣ ਜਿੰਨਾ ਚਿਰ ਕੋਈ ਜਾਣਕਾਰੀ ਨਹੀਂ ਦਿੰਦਾ ਆਪਾਂ ਨੂੰ ਪਤਾ ਵੀ ਨਹੀਂ ਹੁੰਦਾ ਠੀਕ ਹੈ ਹੋਮ ਡੀਪੋ ਜਾਓ ਆਪਾਂ $3-4 ਵਾਲਾ ਚੱਕ ਕੇ ਲੈ ਆਉਂਦੇ ਆ 3 ਮਹੀਨਿਆਂ ਬਾਅਦ ਬਦਲ ਦਿੰਦੇ ਆ ਜਿੱਦਾਂ ਸਮਾਜ ਸਾਨੂੰ ਦੱਸਦਾ ਹੈ ਫਿਲਟਰਾਂ ਦੇ ਵੀ ਫਰਕ ਹੁੰਦੇ ਆ ਰੇਟਿੰਗ ਹੁੰਦੇ ਆ ਤਾਂ ਹੀ ਤਾਂ ਇੰਨੀ ਰੇਂਜ ਹੁੰਦੀ ਆ financially as well ਤੇ MERV 13 ਜਿਹੜੀ ਰੇਟਿੰਗ ਹੁੰਦੀ ਆ ਫਿਲਟਰ ਦੀ ਉਹ ਸਭ ਤੋਂ ਵਧੀਆ ਹੁੰਦੀ ਆ ਉਹ ਤੁਹਾਡੇ ਘਰ ਦੇ ਅੰਦਰ ਹਵਾ 'ਚ ਜਿਹੜੇ ਲਾਈਕ ਕੀਟਾਣੂ ਹੁੰਦੇ ਆ ਪਾਰਟੀਕਲਸ ਵੱਧ ਤੋਂ ਜ਼ਿਆਦਾ ਖਿੱਚਦੇ ਆ ਠੀਕ ਆ ਤੇ ਇਹ ਵੀ 2 ਤੋਂ 3 ਮਹੀਨਿਆਂ ਬਾਅਦ ਬਦਲਣਾ ਚਾਹੀਦਾ ਤੇ ਘੱਟੋ ਘੱਟ ਮੇਰਾ ਖਿਆਲ ਹੈ ਇਹ ਲਾਈਕ $20 ਤੋਂ ਸ਼ੁਰੂ ਹੁੰਦੇ ਆ ਸੋ HVAC filters air purifiers air filters ਜਿਹੜੇ ਚੱਕਵੇਂ ਹੁੰਦੇ ਆ ਕਮਰਿਆਂ ਵਾਸਤੇ ਉਹ ਵੀ ਹਵਾ ਸਾਫ਼ ਕਰਦੇ ਆ ਉਹਨਾਂ 'ਚ ਵੀ ਫਿਲਟਰ ਪੈਂਦੇ ਆ ਕਈਆਂ ਨੇ ਦੱਸਿਆ ਵੀ ਆ ਕਿ ਫਰਕ ਹਾਂਜੀ ਸਾਨੂੰ ਬਹੁਤ ਪਿਆ ਅੰਦਰ ਲਾਈਕ ਆਪਣੇ ਕਮਰੇ 'ਚ ਜਾਂ ਲਿਵਿੰਗ ਰੂਮ 'ਚ ਜਿੱਥੇ ਬਹਿੰਦੇ ਆ ਟਾਈਮ ਵਕਤ ਸਪੈਂਡ ਕਰਦੇ ਆ ਮੈਟਰੈਸਿਸ
ਮੈਟ੍ਰਿਸਿਸ ਭਾਵੇਂ ਆਪਾਂ ਚਾਦਰਾਂ ਢੱਕ ਕੇ ਰੱਖਦੇ ਆ, ਫਿਰ ਵੀ ਕਿਸੇ ਨਾ ਕਿਸੇ ਤਰ੍ਹਾਂ ਮਿੱਟੀ ਘੱਟਾ ਮੈਟ੍ਰਿਸਾਂ 'ਚ ਵੀ ਵੜ ਜਾਂਦੀ ਆ। ਮੈਟ੍ਰਿਸਿਸ ਵੀ ਪ੍ਰੋਵਾਈਡ ਕਰਦੇ ਆ, ਮੈਟ੍ਰਿਸ ਪ੍ਰੋਟੈਕਟਰਸ, ਸਰਾਣਿਆਂ ਦੇ ਕਵਰ, mold mitigation ਲੋੜ ਪਵੇ, ਠੀਕ ਹੈ। ਵੈਕਿਊਮਾਂ ਹੁਣ ਵੈਕਿਊਮ ਫੇਰੀ ਦੀ ਆ, ਮਿੱਟੀ ਕਈ ਵਾਰੀ ਨਹੀਂ ਚੱਜਣਾ ਚੱਕ ਹੁੰਦੀ ਕਿਉਂਕਿ ਫਿਲਟਰ ਨਹੀਂ ਸਹੀ ਹੁੰਦਾ, ਸੋ ਸਭ ਤੋਂ ਵੱਡਾ ਪੀਸ ਇਜ਼ ਐਜੂਕੇਸ਼ਨ। ਸੋ ਸਤਿੰਦਰ ਕੌਰ ਜੀ, ਜੇ ਕੋਈ ਕਾਲ ਕਰੇ ਤੁਹਾਨੂੰ ਤੇ ਫਿਰ ਹੀ ਤੁਸੀਂ ਆ ਕੇ ਇਹ ਸਾਰੀਆਂ ਚੀਜ਼ਾਂ ਦੀ ਇਵੈਲੂਏਸ਼ਨ ਕਰਦੇ ਹੋ, ਮੁਲਾਂਕਣ ਕਰਦੇ ਹੋ? ਜੇ ਕਿਸੇ ਨੇ ਕੰਟੈਕਟ ਕਰਨਾ ਹੋਵੇ, ਇਹ ਪਤਾ ਕਰਾਉਣਾ ਹੋਵੇ ਵੀ ਭਾਈ ਸਾਹ ਦੀ ਪ੍ਰੋਬਲਮ ਹੈਗੀ ਆ, ਦਮਾ ਆ ਪਰਿਵਾਰ ਦੇ ਵਿੱਚ ਕਿਸੇ ਮੈਂਬਰ ਨੂੰ, ਤਾਂ ਉਹ ਕਿੱਦਾਂ ਕੰਟੈਕਟ ਕਰ ਸਕਦਾ ਤੁਹਾਡੇ ਨਾਲ? ਤੇ ਚਲੋ ਜਾਣਕਾਰੀ ਵੀ ਮਿਲੇ, ਤੇ ਜੇ ਕੋਈ ਹੋਰ ਸਹੂਲਤ ਮਿਲਦੀ ਹੈ ਤੇ ਉਹ ਕਿੱਦਾਂ ਲੈ ਸਕਦਾ ਫਿਰ? ਹਾਂਜੀ, ਉਹ ਸਾਨੂੰ ਸਿੱਧਾ ਕੰਟੈਕਟ ਕਰ ਸਕਦੇ ਨੇ। ਫੋਨ ਨੰਬਰ ਹੈਗਾ ਆ 530 255 4895, so 255 4895, sorry. So 5302554895, right? ਮੇਕ ਸ਼ੋਰ ਕਰ ਲਓ, ਇੰਗਲਿਸ਼ ਦੱਸ ਦਿਓ। ਥੈਂਕ ਯੂ ਭਾਜੀ। ਜੀ ਬਿਲਕੁਲ, ਧੰਨਵਾਦ। ਸੋ ਇੱਕ ਵਾਰੀ ਸਰੋਤਿਆਂ ਨੂੰ ਦੱਸਦੇ ਜਾਈਏ, ਬਹੁਤ ਆਪਣੇ ਜਿਹੜੇ ਸਰੋਤੇ ਆ ਉਹਨਾਂ ਨੂੰ ਪਤਾ ਨਹੀਂ ਲੱਗਣਾ, ਇਹ ਦਮੇ ਦੀ ਗੱਲ ਹੋ ਰਹੀ ਆ। ਬਹੁਤ ਸਾਰੇ ਆਪਣੇ ਕਈ ਵਾਰ ਬਜ਼ੁਰਗਾਂ ਨੂੰ ਵੀ ਹੁੰਦੀ, ਬੱਚਿਆਂ 'ਚ ਵੀ ਬਹੁਤ ਆ ਸਾਹ ਦੀ ਪ੍ਰੋਬਲਮ। ਹਾਂਜੀ, ਸਾਹ ਦੀ। ਸੋ ਉਹਦੇ ਲਈ ਜੋ ਆ ਇਹ ਹੈਲਪ ਕਰਦੇ ਜਕਾਰਾ ਮੂਵਮੈਂਟ ਵਾਲੇ, ਉਹਦੇ ਬਾਰੇ ਆਪਾਂ ਡਿਸਕਸ ਕਰਦੇ ਹਾਂ। ਸੋ ਇਹ ਦੱਸ ਜਾਈਏ ਸਿਰਫ ਸਟਰ ਕਾਉਂਟੀ ਦੇ ਲਈ ਆ, ਯੂਬਾ ਸਿਟੀ ਤੇ ਲਾਈਵ ਓਕ ਤੁਸੀਂ ਦੱਸਿਆ, ਇਹ ਵਾਲੇ ਉਧਰਲੇ ਇਲਾਕੇ ਜਿਹੜੇ ਆ ਉਹ ਚਲੋ ਤੁਸੀਂ ਕਾਲ ਕਰ ਲਿਓ, ਪੁੱਛ ਲਿਓ। ਜੇ ਤੁਸੀਂ ਕਿਤੇ ਹੋਰ ਵੀ ਆ, ਮੇ ਬੀ ਤੁਹਾਡੇ ਜਿਹੜੇ ਕਾਉਂਟੀ ਦੇ ਵਿੱਚ ਕੋਈ ਹੋਰ ਪ੍ਰੋਗਰਾਮ ਇਦਾਂ ਦਾ ਹੋਵੇ, ਮੇ ਬੀ ਇਹਨਾਂ ਨੂੰ ਜਾਣਕਾਰੀ ਹੋਵੇ, ਜਾਂ ਐਟਲੀਸਟ ਤੁਹਾਨੂੰ ਐਜੂਕੇਟ ਕਰ ਸਕਦੇ ਵੀ ਤੁਸੀਂ ਇਹ ਕਰ ਲਓ, ਤੁਸੀਂ ਇਹ ਚੀਜ਼ ਕਰ ਲਓ, ਵੀ ਇਹਨਾਂ ਚੀਜ਼ਾਂ ਦਾ ਸੋਲਿਊਸ਼ਨ ਲੱਭਣ ਦੀ ਜਿਹੜੀ ਉਹ ਕੋਸ਼ਿਸ਼ ਕਰੋ। ਸੋ ਇਹ ਵਧੀਆ ਇੱਕ ਉਪਰਾਲਾ ਆ। ਸਭ ਨੂੰ ਹੀ ਪਤਾ ਆ ਵੀ ਆ ਕੇ ਇੱਥੇ ਲੋਕਾਂ ਦੀਆਂ ਐਲਰਜੀਜ਼, ਸਾਹ ਦੀਆਂ ਪ੍ਰੋਬਲਮਾਂ ਜ਼ਿਆਦਾ ਵਧੀਆਂ ਹੋਈਆਂ ਨੇ ਲੋਕਾਂ ਦੀਆਂ। ਸੋ ਜੇ ਆਪਾਂ ਉਸ ਤੋਂ ਬਿਹਤਰ ਰਵਾਂਗੇ ਤੇ ਵਧੀਆ ਆ, ਲੰਮਾ ਜੀਵਨ ਤੇ ਸੁਖੀ ਜੀਵਨ ਤੇ ਵਧੀਆ ਸਿਹਤ ਵਾਲਾ ਜੀਵਨ ਜਿਹੜਾ ਉਹ ਬਤੀਤ ਕਰੀਏ, ਉਹਦੇ ਲਈ ਇਹ ਜਿਹੜੀ ਤੁਹਾਡੀ ਮਦਦ ਕਰਦੇ ਆ। ਸੋ ਸਤਿੰਦਰ ਕੌਰ ਜੀ, ਥੈਂਕ ਯੂ। ਜੇ ਕੁਝ ਰਹਿ ਗਿਆ ਤੇ ਉਹ ਤੁਸੀਂ ਜੇ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਵੀ ਹੈਵ ਅ ਫਿਊ ਸੈਕਿੰਡਸ, ਤੁਸੀਂ ਕਰ ਲਿਓ। ਜਕਾਰਾ ਮੂਵਮੈਂਟ ਦਾ ਮੇਨ ਗੋਲ ਇਹ ਆ ਕਿ ਅਸੀਂ ਆਪਣੀ ਕਮਿਊਨਿਟੀ ਨੂੰ ਇੰਨਾ ਕੁ ਜਾਗਰੂਕ ਕਰ ਦਈਏ ਤਾਂ ਜੇ ਲੋੜ ਪੈਣ ਤੇ ਤੁਸੀਂ ਆਪਣੇ ਤੇ ਆਪਣੇ ਪਰਿਵਾਰ ਲਈ ਸਮੇਂ ਸਿਰ ਡਾਕਟਰੀ ਸਹੂਲਤਾਂ ਲੈ ਸਕੋ, ਤਾਂ ਜੋ ਇਸ ਬਿਮਾਰੀ ਦਾ ਸਮੇਂ ਸਿਰ ਰੋਕਥਾਮ ਕੀਤੀ ਜਾ ਸਕੇ। ਇਸ ਲਈ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਹੈਲਪ ਆ ਜਾਂ ਕਿਸੇ ਵੀ ਤਰ੍ਹਾਂ ਦੀ ਸਾਹ ਦੀ ਪ੍ਰੋਬਲਮ ਆ, ਜ਼ਰੂਰ ਸਾਡੇ ਨਾਲ ਸੰਪਰਕ ਕਰਿਓ। ਤੇ once again, phone number 530-255-4895, ਜਾਂ ਤੁਸੀਂ ਜਕਾਰਾ ਮੂਵਮੈਂਟ ਦੇ ਫੇਸਬੁੱਕ ਪੇਜ ਤੇ ਵੀ ਜਾ ਕੇ ਮੈਸੇਜ ਕਰ ਸਕਦੇ ਹੋ। ਠੀਕ ਹੈ, ਥੈਂਕ ਯੂ ਸਤਿੰਦਰ ਜੀ, ਮਿਹਰਬਾਨੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਬਾਏ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸੋ ਬਿਲਕੁਲ ਹਰਜੋਤ ਸਿੰਘ ਜੀ, ਜਿੱਦਾਂ ਆਪਾਂ ਅਮਰੀਕਾ ਦੇ ਵਿੱਚ ਆਏ ਹਾਂ, ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਵੀ ਰਹਿ ਜਾਂਦੀਆਂ ਨੇ ਨਾਲ ਨੇ, ਹੈਲਥ ਕੰਸਰਨਸ ਬਹੁਤ ਨੇ, ਚਾਹੇ ਉਹ ਮੈਂਟਲ ਆ, ਚਾਹੇ ਕੋਈ ਇਸ ਤਰੀਕੇ ਦੇ ਨਾਲ ਫਿਜ਼ੀਕਲ ਤਰੀਕੇ ਦੇ ਨਾਲ ਆ। ਸੋ ਇਹ ਮਦਦ ਕਰ ਰਹੇ ਨੇ, ਪਰ ਇਹ ਸਟਰ ਕਾਉਂਟੀ ਦੇ ਵਿੱਚ ਕਰ ਰਹੇ ਨੇ। ਤੇ ਜਿਹੜਾ ਦਮਾ, ਐਸਮਾ ਆ, ਉਸ ਦੀ ਵੱਡੀ ਪ੍ਰੋਬਲਮ ਹੈ ਕਈ ਥਾਵਾਂ ਦੇ ਉੱਤੇ ਜਿਹੜੀ ਉਹ ਵੱਧ ਰਹੀ। ਜਿੱਦਾਂ ਤੁਸੀਂ ਕਿਹਾ ਵੀ ਅੱਜ ਕਈ ਵਾਰੀ ਤਾਂ ਛੋਟੇ ਬੱਚਿਆਂ ਨੂੰ ਵੀ ਉਹ ਜਿਹੜਾ ਉਹ ਸਾਹ ਵਾਲਾ ਜਿਹੜਾ ਆ ਉਹ ਲਾਉਣਾ ਪੈਂਦਾ ਆ, ਉਹ ਪੈਨ ਜਿਹਾ ਜਿਹੜਾ ਹੁੰਦਾ ਆ ਉਹ ਨਾਲ ਲੈ ਕੇ ਜਾਂਦੇ ਆ, ਇਨਹੇਲਰ ਜਿਹਨੂੰ ਕਹਿੰਦੇ ਆ, ਵੀ ਉਹ ਨਾਲ ਹੁੰਦਾ ਆ। ਸੋ ਕਈ ਵਾਰੀ ਘਰੇ ਕੋਈ ਚੀਜ਼ ਅਜਿਹੀ ਹੁੰਦੀ ਜਿਹਦੇ ਕਰਕੇ ਉਹ ਹੋ ਰਿਹਾ ਹੁੰਦਾ ਆ, ਐਟਲੀਸਟ ਤੁਸੀਂ ਉਹਨਾਂ ਤੋਂ ਇਵੈਲੂਏਟ ਕਰਾ ਲਓ, ਪਤਾ ਲੱਗ ਜੂਗਾ ਵੀ ਕੀ ਚੀਜ਼ਾਂ ਜਿਹੜੀਆਂ ਤੁਸੀਂ ਚੇਂਜ ਕਰਕੇ ਆਪਣੇ ਲਾਈਫ ਸਟਾਈਲ ਦੇ ਵਿੱਚ ਜਾਂ ਘਰ ਦੇ ਇਹਨਾਂ ਚੀਜ਼ਾਂ ਨੂੰ ਕਿੱਦਾਂ ਚੇਂਜ ਕਰਕੇ ਉਸ ਨੂੰ ਬੈਟਰ ਜਿਹੜਾ ਉਹ ਤੁਸੀਂ ਕਰ ਸਕਦੇ ਆ। ਜੀ, ਸੋ ਬਿਲਕੁਲ ਅਗਲੀ ਖਬਰ ਆਪਾਂ ਜ਼ਰੂਰ, ਉਹ ਹੈ ਤਾਂ ਪੰਜਾਬ ਨਾਲ ਰਿਲੇਟਡ ਆ, ਮੈਂ ਬੜਾ ਇੰਟਰਸਟ ਨਹੀਂ ਰੱਖਦਾ ਹੁੰਦਾ, ਪਰ ਫੇਰ ਵੀ ਸਾਂਝੀ ਕਰਨੀ ਬਣਦੀ ਆ। ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਬਹੁਤ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਜੋ ਕਨਵਰਸ਼ਨ ਆ ਬਹੁਤ ਚੱਲ ਰਿਹਾ, ਸਿੱਖਾਂ ਦੀ ਜਾਂ ਹਿੰਦੂਆਂ ਦੀ ਜਾਂ ਪੰਜਾਬੀਆਂ ਨੂੰ ਕ੍ਰਿਸਚੀਅਨ ਬਣਾਇਆ ਜਾ ਰਿਹਾ। ਤੇ ਜਾਣਬੁੱਝ ਕੇ ਕੋਈ ਜਿਹੜੀ ਸੈਂਟਰ ਦੀ ਸਰਕਾਰ ਆ ਉਹ ਕਿਸੇ ਤਰ੍ਹਾਂ ਦਾ ਵੀ ਕੋਈ ਉਹਦੇ 'ਚ ਪਾਰਟੀਸਪੇਟ ਨਹੀਂ ਕਰਦੀ ਜਾਂ ਕੁਛ ਵੀ ਇਹਦੇ ਤੇ ਕੀ ਹੋਣਾ ਚਾਹੀਦਾ ਆ। ਇਹ ਸਾਰਾ ਕੁਝ ਪੰਜਾਬ 'ਚ ਹੋ ਰਿਹਾ ਕਿਉਂਕਿ ਉਹਨਾਂ ਨੂੰ ਪਤਾ ਵੀ ਬਾਅਦ ਦੇ ਵਿੱਚ ਆਪਾਂ ਸਿੱਖਾਂ ਨੂੰ ਕ੍ਰਿਸਚਨਾਂ ਦੇ ਨਾਲ ਲੜਾਵਾਂਗੇ, ਔਰ ਇਹ ਇੰਸੀਡੈਂਟ ਹੋਈਆਂ ਵੀ ਆ। ਪਿਛਲੇ 2 ਦਿਨ ਪਹਿਲਾਂ ਇੱਕ ਤੁਸੀਂ ਖਬਰ ਦੇਖੀ ਹੋਣੀ ਆ, ਕੁਛ ਨਿਹੰਗਾਂ ਵੱਲੋਂ ਜਾ ਕੇ ਇੱਕ ਜਿੱਥੇ ਚਰਚ ਦੇ ਵਿੱਚ
ਉਹ ਜਾਂ ਕਰ ਇੱਕ ਰਹੇ ਜਗ੍ਹਾ ਸੀਗੇ ਖੁੱਲੀ ਧਰਮ ਜੀ, ਤਬਦੀਲ ਉੱਥੇ ਵਾਲਾ ਮੀਟਿੰਗ ਸੀ, ਉੱਥੇ ਜਾ ਕੇ ਹੂੰ, ਉਹਨੇ ਰੌਲਾ ਰੱਪਾ ਵੀ ਪਾਇਆ। ਸੋ ਇਹਦਾ ਕੀ ਹੋਣਾ ਆ ਵੀ ਇਹਦੇ ਨਾਲ ਜੋ ਪੂਰੀ ਦੁਨੀਆ ਦੇ ਵਿੱਚ ਸਿੱਖ ਬੈਠੇ ਹੋਏ ਆ, ਉਹਨਾਂ ਦਾ ਇਮੇਜ ਨੈਗੇਟਿਵ ਬਣਦਾ ਆ। ਕਿਉਂਕਿ ਅੱਜ ਵੀ ਤੁਸੀਂ ਸਰਚ ਕਰਕੇ ਦੇਖ ਲਓ ਗੂਗਲ ਤੇ ਉਹ ਇਹੀ ਆ ਰਿਹਾ ਵੀ ਸਿੱਖਾਂ ਨੇ ਕ੍ਰਿਸਚਨਾਂ ਨੂੰ ਕੁੱਟਿਆ ਹੈਗਾ ਆ। ਹਾਲਾਂਕਿ ਪਿਛਲੇ ਸਾਲਾਂ 'ਚ ਬਹੁਤ ਖਬਰਾਂ ਆਈਆਂ ਵੀ ਕਿਸੇ ਨੂੰ ਚਰਚ ਬਣਾਉਣ ਲਈ ਵੀ ਪੈਸੇ ਦਿੱਤੇ ਆ, ਉਹਨਾਂ ਨੂੰ ਲੰਗਰ ਪਾਣੀ ਦਿੱਤਾ, ਇਹ ਦਿੱਤਾ। ਸੋ ਇਹ ਇੱਕ ਬਹੁਤ ਵੱਡਾ ਜਿਹੜੇ ਬਾਹਰ ਵਸਦੇ ਸਿੱਖ ਆ ਉਹਨਾਂ ਦੇ ਲਈ ਇਸ਼ੂ ਬਣ ਜਾ ਰਿਹਾ, ਤੇ ਇਹ ਜਿਹੜੀ ਗੱਲ ਹੋਈ ਆ ਇਹ ਮੈਨੂੰ ਲੱਗਦਾ ਨਹੀਂ ਘਟੂਗੀ, ਇਹ ਆਉਣ ਵਾਲੇ ਸਮੇਂ 'ਚ ਵਧਣੀ ਹੈਗੀ ਆ। ਔਰ ਹਿੰਦੁਸਤਾਨ ਦੀ ਸਰਕਾਰ ਇਹ ਚਾਹੁੰਦੀ ਆ ਵੀ ਸਿੱਖ ਫਸਣ, ਤੇ ਨਾਲੇ ਤਾਂ ਇਹਨਾਂ ਦੀ ਬਾਹਰ ਬਦਨਾਮੀ ਹੋਵੇ, ਨਾਲੇ ਇੱਥੇ ਬਦਨਾਮੀ ਹੋਵੇ। ਇਹ ਜ਼ਰੂਰ ਆਪਣੇ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਚਾਹੇ ਉਹ ਇੰਡੀਆ 'ਚ ਵੀ ਆ, ਉਹਨਾਂ ਨੂੰ ਇਸ ਇਸ਼ੂ ਦੇ ਉੱਤੇ ਬਿਲਕੁਲ ਸੋਚਣਾ ਚਾਹੀਦਾ ਆ। ਨਹੀਂ ਤਾਂ ਬਹੁਤ ਜ਼ਿਆਦਾ ਜਿਹੜੀ ਨੈਗੇਟਿਵ ਪਬਲਿਸਿਟੀ ਆ ਉਹ ਸਿੱਖਾਂ ਦੀ ਪੂਰੀ ਦੁਨੀਆ ਦੇ ਵਿੱਚ ਹੋਊਗੀ। ਬਿਲਕੁਲ ਹਰਜੋਤ ਸਿੰਘ ਜੀ, ਹੁਣ ਤੁਸੀਂ ਦੇਖੋ ਵੀ ਦੁਨੀਆ ਦੇ ਸਭ ਤੋਂ ਵੱਡੇ ਜਿਹੜੇ ਗਿਰਜਾ ਘਰ ਆ ਉੱਥੇ ਬਣ ਰਹੇ ਨੇ, ਜੀ। ਸੋ ਉੱਥੇ ਉਹਨਾਂ ਨੂੰ ਬਿਲਕੁਲ ਖੁੱਲੀ ਛੁੱਟ, ਜਿੱਦਾਂ ਤੁਸੀਂ ਕਿਹਾ ਨਾ ਵੀ ਉੱਥੇ ਦਿੱਤੀ ਜਾ ਰਹੀ ਆ। ਆਪਸੀ ਜਿਹੜਾ ਆ ਉਹ ਟਕਰਾਅ ਫਸਾਉਣ ਦੀ ਜਿਹੜੀ ਇਸ ਦੇ ਵਿੱਚ ਗੱਲ ਆ, ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ। ਸੁਹਿਰਦਤਾ ਦੇ ਨਾਲ ਜਿਹੜਾ ਉਹ SGPC ਨੂੰ ਹੋਰ ਜਿਹੜੀਆਂ ਜਥੇਬੰਦੀਆਂ ਉਹਨਾਂ ਨੂੰ ਦੇਖਣ ਦੀ ਲੋੜ ਆ ਵੀ ਭਾਈ ਕੀ ਇਸ ਚੀਜ਼ ਤੇ ਕਰਨਾ ਹੈ, ਕਿਤੇ ਬਹੁਤੀ ਦੇਰ ਤੇ ਨਹੀਂ ਤੁਸੀਂ ਕਰ ਲਈ ਹੈਗੀ ਵੀ ਹੁਣ ਉੱਥੇ ਫਸਣ ਦੇ ਨਾਲ ਹੀ ਕਰਨਾ ਆ। ਕਿਉਂਕਿ ਹੁਣ ਤੁਸੀਂ ਦੇਖੋ ਵੀ ਉੱਥੇ ਸਾਰੇ ਹੀ ਜਾਣੇ, ਕੀ ਬੱਚੇ ਤੇ ਕੀ ਬਜ਼ੁਰਗ, ਤੇ ਸਾਰੇ ਜਾਣੇ ਉਹਨਾਂ ਨੂੰ ਇਸ ਪਾਸੇ ਵੱਲ ਨੂੰ ਕਨਵਰਜਨ ਵੱਲ ਨੂੰ, ਆਪਣੇ ਜਿਹੜੇ ਧਰਮ ਦੇ ਵਿੱਚ ਆਪਾਂ ਕਦੀ ਕਨਵਰਟ ਨਹੀਂ ਕਰਨ ਨੂੰ ਕਹਿੰਦੇ ਕਿਸੇ ਨੂੰ, ਕਿਸੇ ਨੇ ਆਉਣਾ। ਤੁਸੀਂ ਹੁਣ ਦੇਖਿਆ ਹੋਣਾ ਵੀ ਰਵੀ ਸਿੰਘ ਖਾਲਸਾ ਏਡ ਵਾਲੇ ਜਾਂ ਪੂਰੀ ਦੁਨੀਆ 'ਚ ਕਿਹੜੇ ਮੁਸਲਮਾਨ ਮੁਲਕਾਂ ਦੇ ਵਿੱਚ, ਬੰਗਲਾਦੇਸ਼ 'ਚ, ਸੀਰੀਆ 'ਚ, ਈਵਨ ਇੰਡੀਆ 'ਚ ਵੀ, ਹੋਰ ਵੀ ਕਿਤੇ ਵੀ ਆਪਾਂ ਹੁੰਦੇ ਆ, ਇੱਥੇ ਵੀ ਜਦੋਂ ਟੈਕਸਸ ਫਲੱਡ ਆਏ ਸੀ, 40 ਦੇ ਕਰੀਬ ਟਰੱਕ ਭਰ ਕੇ ਸਮਾਨ ਗਏ, ਕਦੇ ਵੀ ਤੁਸੀਂ ਕਿਸੇ ਸਿੱਖ ਦੇ ਮੂੰਹੋਂ ਇਹ ਨਹੀਂ ਸੁਣੋਗੇ ਵੀ ਭਾਈ ਤੂੰ ਸਿੱਖ ਬਣ ਜਾ, ਠੀਕ ਹੈ ਕਿ ਨਹੀਂ। ਤੇ ਈਵਨ ਅਸੀਂ ਆਪਣੇ ਨਿਆਣਿਆਂ ਨੂੰ ਨਹੀਂ ਕਹਿੰਦੇ ਹੈਗੇ, ਹਨਾ, ਠੀਕ ਹੈ ਕਿ ਨਹੀਂ। ਸੋ ਸਿੱਖ ਧਰਮ ਤਾਂ ਕਦੇ ਫੋਰਸ ਕਰਦਾ ਹੀ ਨਹੀਂ ਕਿਸੇ ਨੂੰ, ਪਰ ਇਹ ਜਾਣ ਬੁੱਝ ਕੇ ਉੱਥੇ ਦੀ ਸਰਕਾਰ ਵੱਲੋਂ ਹੋ ਰਿਹਾ ਆ ਵੀ ਅਲਟੀਮੇਟਲੀ ਸਿੱਖ ਲੜੂਗੇ। ਪਤਾ ਹੀ ਆ ਵੀ ਸਿੱਖ ਜੁਝਾਰੂ ਕੌਮ ਹੈਗੀ ਆ, ਤੇ ਮੁੜ ਕੇ ਇਹਨਾਂ ਦੀ ਪੂਰੀ ਦੁਨੀਆ 'ਚ ਬਦਨਾਮੀ ਆ, ਕਿਉਂਕਿ ਇਸ ਵੇਲੇ ਸਿੱਖਾਂ ਦੀ ਪੂਰੀ ਦੁਨੀਆ ਦੇ ਵਿੱਚ ਚੜ੍ਹਾਈ ਆ। ਚਾਹੇ ਉਹ ਕੈਨੇਡਾ ਲੈ ਲਓ, ਅਮਰੀਕਾ ਲੈ ਲਓ, ਆਸਟ੍ਰੇਲੀਆ, ਨਿਊਜ਼ੀਲੈਂਡ, ਜੋ ਸਿੱਖਾਂ ਨੇ ਕਰੋਨਾ ਕਾਲ ਦੇ ਦੌਰਾਨ ਇੰਨੇ ਵਧੀਆ ਕੰਮ ਕੀਤੇ ਆ, ਇੰਨੀ ਸੇਵਾ ਕੀਤੀ ਆ, ਸੋ ਪੂਰਾ ਜ਼ੋਰ ਲੱਗਿਆ ਵੀ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਜਿਹੜਾ ਬਦਨਾਮ ਕੀਤਾ ਜਾਵੇ। ਜੀ ਜੀ ਬਿਲਕੁਲ। ਸੋ ਸਾਰਿਆਂ ਨੂੰ ਇਸ ਚੀਜ਼ ਦੇ ਪ੍ਰਤੀ ਸੁਹਿਰਦਤਾ ਦੇ ਨਾਲ ਸੋਚਣ ਦੀ ਜਿਹੜੀ ਉਹ ਲੋੜ ਆ। ਬਾਕੀ ਅੱਜ ਦੇ ਜਿਹੜੇ ਦੁਪਹਿਰ ਵਾਲੇ ਜਿਹੜੇ ਪ੍ਰੋਗਰਾਮ ਆ 3 ਵਜੇ 4 ਵਜੇ ਵਾਲੇ, ਉਹਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਜਦੋਂ ਸਟਾਕਟਨ ਦੇ ਵਿੱਚ ਜਿਹੜਾ ਟੂਰਨਾਮੈਂਟ ਦੇ ਤੌਰ ਤੋਂ ਉੱਥੇ ਕਿੱਦਾਂ ਦਾ ਸੀਗਾ, ਕਿਵੇਂ ਕੁਛ ਸਾਰਾ ਕੁਛ ਚੱਲ ਰਿਹਾ ਸੀ, ਉਸ ਦਾ ਜ਼ਿਕਰ ਹੋਊਗਾ। ਤੇ ਬਾਕੀ ਜਿਹੜਾ ਪ੍ਰੋਪੇਗੈਂਡਾ ਜਿਹੜਾ ਗੁਰੂ ਘਰਾਂ ਦੇ ਉਲਟ, ਸਿੱਖਾਂ ਦੇ ਉਲਟ ਜਿਹੜਾ ਉਹ ਚਲਾਉਣ ਦੀ ਜਿਹੜੀ ਕੋਸ਼ਿਸ਼ ਆ, ਉਸ ਨੂੰ ਲੈ ਕੇ ਜਿਹੜੀ ਉਹ ਗੱਲਬਾਤ ਆ ਉਹ ਕੀਤੀ ਜਾਊਗੀ। ਤੇ ਹੁਣ ਆਪਾਂ ਬੇਨਤੀ ਵੀ ਕਰਾਂਗੇ ਵੀ ਜਿਹੜੇ ਆਪਣੇ ਸਰੋਤੇ ਜਾਂ ਕੋਈ ਹੋਰ ਜਾਂ ਪ੍ਰਬੰਧਕ ਉੱਥੇ ਹਾਜ਼ਰ ਸੀ, ਹਾਲਾਂਕਿ ਸਾਡੀ ਟੀਮ ਦੇ 3 ਮੈਂਬਰ ਉੱਥੇ ਪੂਰਾ ਦਿਨ ਹੀ ਹਾਜ਼ਰ ਸੀ, ਤੇ ਤੁਸੀਂ ਆਪਣੇ ਵੀ ਜਿਹੜੇ ਵਿਚਾਰ ਆ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਫੋਨ ਦੇ ਉੱਤੇ ਦੇ ਸਕਦੇ। ਬਿਲਕੁਲ ਜੀ, 4 ਵਜੇ ਵਾਲੇ ਪ੍ਰੋਗਰਾਮ ਦੇ ਵਿੱਚ ਇਸ ਤੌਰ ਦੇ ਉੱਤੇ, ਵਿਸ਼ੇਸ਼ ਤੌਰ ਦੇ ਉੱਤੇ ਉੱਥੇ ਗੱਲਬਾਤ ਆ ਉਹ ਹੋਵੇਗੀ। ਤੇ ਹੁਣ ਲੈਂਦੇ ਆ ਜੀ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੇ ਸੁਣਦੇ ਰਹੋ ਜੀ, ਦੇਖਦੇ ਰਹੋ ਪੰਜਾਬੀ ਰੇਡੀਓ US।